ਵੇਟ ਕਰੀ ਇਹਨੇ ਕਦੋਂ ਪਰ ਲਲਕਾਰੇ ਮਾਰਨੇ ਆਪਾਂ ਤਾਂ ਕੋਈ ਗੱਲ ਨਹੀਂ। ਪਰ ਲਲਕਾਰੇ ਮਾਰਨ ਜੋਗੇ ਤਾਂ ਹੋ ਜਗੇ। ਓ ਜੋ ਬਣਾ ਕੀ ਨੱਚਣ ਬਣਾਇਆ ਜਾਣਾ ਫੈਨ ਫੀਆਂ ਦੇ ਅੱਗੇ ਪਿਓ ਇਧਰ ਪ੍ਰੋਗਰਾਮ ਦਾ ਟਾਈਮ ਬਣਿਆ ਜਾ ਤਾਂ ਤੂੰ ਬਣਾ ਕੇ ਲਿਆ ਉਹ ਤੁਣ ਜਾ ਮੈਂ ਤਮਾਣਾ ਇਧਰ यो ब्रो बंदा नाइस है। वाह नी जवानीए तेरा भी जवाब नहीं। जुगनू ਤਾਂ ਰਾਤਾਂ ਨੂੰ ਜਗਦੇ ਆ ਪਰ ਤੂੰ ਇੱਕ ਐਸਾ ਜੁਗਨੂ ਆ ਜਿਹੜਾ ਦਿਨੇ ਵੀ ਜਗਦਾ। ਹਾਏ ਓਏ ਹਾਜ਼ਰੀ ਨਾ ਲੱਗ ਜੇ ਕਿਸੇ ਦੀ ਟਿੱਕਾ ਲਾਦਾ। ਉਸਤਾਦ ਜੀ ਰਾਤ ਆਸੀ ਓਏ ਤੈਨੂੰ ਕਿੰਨੇ ਵਾਰੀ ਕਿਹਾ ਦਰਵਾਜ਼ਾ ਖੜਕਾ ਕੇ ਆਇਆ ਕਰ। ਉਸਤਾਦ ਜੀ ਸਟੇਜ ਤੇ ਆ ਰਿਹਾ ਜੀ। ਐ ਕਰ ਗੱਲ ਸੁਣ ਗੁਰੂ ਜੀ ਨੂੰ ਵੀ ਕਹਿ ਦੇ ਸਟੇਜ ਤਿਆਰ ਆ ਤੇ ਤਿਆਰ ਹੋ ਜਾਈ। ਠੀਕ ਹੈ ਜੀ। ਪਤੰਦਰ ਜੁਗਨੂ ਨੇ ਤਾਂ ਪਹਿਲਾਂ ਹੀ ਇੰਨਾ ਫਸਾਇਆ ਉੱਤੋਂ ਹੋਣਾ ਝੱਗਾ। ਉਹ ਪੈ ਜਾ ਉਹ ਕਿੱਥੇ ਗਈ ਦੂਜੀ ਬਾਂਹ। ਉਹ ਪੈ ਜਾ ਪੈ ਜਾ। ਆ ਗਈ ਗੁਰੂ ਸੈਟ। ਜੀ ਹਾਂ ਸਟੇਜ ਤਿਆਰ ਹੈ ਬਸ ਤੁਹਾਡਾ ਹੀ ਇੰਤਜ਼ਾਰ ਹੈ। ਤੇਜ਼ ਜਿਹਾ ਲੱਗਦੇ ਆ ਸਾਡਾ ਝੱਗਾ ਫਸਾਈ ਬੈਠਾ ਪਹਿਲੇ ਇਹਨੂੰ ਸੈੱਟ ਕਰ ਲਾਂ। ਤੂੰ ਚੱਲ ਆਉਣਾ ਮੈਂ। ਜਲਦੀ ਆ ਜਾਓ ਤੁਹਾਡੇ ਬਿਨਾ ਪ੍ਰੋਗਰਾਮ ਸ਼ੁਰੂ ਨਹੀਂ ਹੋਣਾ। ਹਾਂ ਉਹ ਪਤਾ ਮੈਨੂੰ ਤੂੰ ਚੱਲ ਆ ਗਿਆ ਜੁਗਨੂ ਦਾ ਚਮਚਾ। ਉਹ ਸ਼ੁਗਰ ਆ ਭਰਾਵਾ ਗਈ ਫਿਰ। ਓ ਹੈਲੋ ਕਿੱਧਰ ਮੂੰਹ ਚੱਕਿਆ ਨਾ ਕੀ ਲੱਭਦਾ। ਮੈਂ ਭਾਜੀ ਬਸ ਇੱਥੇ ਹੀ ਹੁਣ ਮੂੰਹ ਕੀ ਦੇਖਦਾ ਖੜਾ ਜਾ ਚਕਚੁੰਦਰ ਨੂੰ ਜਾ ਕੇ ਪੁੱਛ ਤੇਰੀ ਸਟੇਜ ਕਿੱਥੇ ਲਾਈ ਐ। ਨਾਲੇ ਜਿਹੜੀ ਮਗਰ ਲਮਕਾਈ ਫਿਰਦਾ ਨਾ ਇਹ ਟੋਪੀ ਜੀ ਸਿਰ ਤੇ ਲੈ ਲਈ ਨਾ ਤੁਰ ਜਾ ਹੁਣ ਇੱਧਰ ਕੀ ਝਾਕਦਾ। ਠੀਕ ਹੈ ਜੀ। ਕਾਕਾ ਥੋੜਾ ਸਾਊਂਡ ਸੈੱਟ ਕਰ। ਹਾਂਜੀ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੇਰੀ ਲਈ ਮਾਫੀ ਚਾਹੁੰਦੇ ਹੈਗੇ। ਦਰਅਸਲ ਤੁਹਾਡੇ ਨਾਲ ਦੇ ਹੀ ਪਿੰਡ ਵਿੱਚ ਸਾਡਾ ਪ੍ਰੋਗਰਾਮ ਸੀ ਜਿਸ ਕਾਰਨ ਪਹੁੰਚਣ ਵਿੱਚ ਥੋੜੀ ਦੇਰੀ ਹੋ ਗਈ ਤੇ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਪ੍ਰੋਗਰਾਮ ਦਾ ਆਗਾਜ਼ ਕਰੀਏ। ਇਜਾਜ਼ਤ ਹੈ ਜੀ। म्यूजिक जी ओ मुंडा कहंदा छेती कलाकार बन जा पर घर चों सपोर्ट कोई ना। ਉਹ ਕਾਕਾ ਉਹ ਯਾ ਕਿੱਥੇ ਮੂਤੀ ਆ ਨਾ
ਦਾਰੂ ਤਾਂ ਨਹੀਂ ਪੀਤੀ? ਤੇ ਦਿਮਾਗ ਖਰਾਬ ਆ। ਓਏ ਮੂਤਨ ਤੋਂ ਪਹਿਲਾਂ ਵੇਖ ਲਈਦਾ ਹੁੰਦਾ ਆਲੇ ਦੁਆਲੇ ਕੋਈ ਬੰਦਾ ਤਾਂ ਨਹੀਂ ਖੜਾ ਜਿੱਥੇ ਦਿਲ ਕੀਤਾ ਲੱਗੇ ਮੂਤਨ। ਉਹ ਦਿਮਾਗ ਤਾਂ ਮੈਨੂੰ ਤੇਰਾ ਖਰਾਬ ਲੱਗਦਾ ਹੈ। ਪ੍ਰੋਗਰਾਮ ਉੱਥੇ ਚੱਲੀ ਜਾਂਦਾ, ਨੱਚੀ ਇੱਥੇ ਜਾਣਾ। ਉਹ ਅੱਛਾ ਚੱਲ ਚੱਲ ਤੁਰਦਾ ਬਣ। ਨਾਲੇ ਗੱਲ ਸੁਣ, ਅਜਿੱਤਾ ਲਾ ਲਾ। ਭਟਕੀ ਆਤਮਾ ਉਹ ਕਿਸੇ ਨੇ ਵੇਖਣ ਲਿਆ। ਇਹਦੀ ਕਮਾਲ ਹੈ, ਪਤਾ ਨਹੀਂ ਕਿੱਥੋਂ ਆ ਜਾਂਦੇ ਡੱਕ ਕੇ। ਆ ਲਓ ਵੀ ਮੁੰਡਿਓ ਅੱਜ ਦੀ ਆਪਣੀ ਪੇਮੈਂਟ। ਇੱਕ ਗੱਲ ਧਿਆਨ ਨਾਲ ਸੁਣ ਲਿਓ, ਜੇ ਕਿਸੇ ਕੋਲੇ ਜ਼ਿਆਦਾ ਬਾਗੇ ਨਾ ਤੇ ਇਮਾਨਦਾਰੀ ਨਾਲ ਵਾਪਸ ਕਰ ਦਿਓ। ਆ ਚੱਕ ਲੈ ਵੀ ਚੇਲਿਆ, ਖੁਸ਼ ਹੈ? ਲੈ ਵੀ ਅੰਬਰ ਚੈੱਕ ਕਰ ਲਈ, ਕਿਤੇ ਵੱਧ ਤਾਂ ਨਹੀਂ ਆ ਗਏ। ਉਹ ਵੱਧ ਤਾਂ ਕੀ ਦੇਣੇ, ਜਿੰਨੇ ਬਣਦੇ ਆ ਉਹਨੇ ਤਾਂ ਦੇ ਦੋ। ਅੱਛਾ ਜ਼ਿਆਦਾ ਦੇ ਲੱਗਦੇ ਆ ਵੀ ਵਾਪਸ ਲੈ ਲੂੰ ਜਿਹੜੇ ਦਿੱਤੇ ਆ। ਲੱਗਦਾ ਕੁਝ ਭੁੱਲ ਗਿਆ, ਯਾਦ ਕਰਾਵਾਂ? ਯਾਦ ਆ ਮੈਨੂੰ, ਤਾਂ ਹੀ ਤਾਂ ਹਰ ਪ੍ਰੋਗਰਾਮ ਦਾ 500 ਘਟਾਨਾ, ਪਰ ਇਸ ਵਾਰੀ ਤਾਂ 1000 ਹੀ ਕੱਟ ਲਿਆ। ਕੱਟੇ ਤਾਂ 500 ਹੀ ਹੈ, ਬਾਕੀ ਉਹ ਕੱਟੇ ਆ ਜਿਹੜੇ ਪਿੱਛੇ ਸੁਰ ਹਿਲਾਏ ਸੀ। ਸੁਰ ਤਾਂ ਇਹਦੇ ਕਰਕੇ ਹਿਲੇ ਆ। ਇਹਨੂੰ ਸਮਝਾਓ। ਇਹਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਤੂੰ ਜਿੱਥੇ ਵੀ ਮੇਰਾ ਮਾਈਕ ਸੈੱਟ ਕਰਨਾ ਹੁੰਦਾ ਨਾ, ਪਹਿਲਾਂ ਆਪ ਜਾ ਕੇ ਉੱਥੇ ਦੇਖਿਆ ਕਰ ਕਿ ਉਹ ਥਾਂ ਠੀਕ ਆ। ਉਹ ਹੈਲੋ, ਧਿਆਨ ਨਾਲ ਗੱਲ ਕਰ। ਗਲਤੀ ਇਹਦੀ ਆ, ਤੁਹਾਡੇ ਚੇਲੇ ਦੀ, ਜਿਹਨੂੰ ਕਿੰਨੀ ਵਾਰੀ ਮੈਂ ਕਿਹਾ ਕਿ ਪਹਿਲੇ ਥਾਂ ਦੇਖਿਆ ਕਰ, ਜਿੱਥੇ ਬੰਦੇ ਮੂਤਦੇ ਉੱਥੇ ਜਾ ਕੇ ਨੇ ਮਾਈਕ ਲਾਤਾ। ਹਿਸਾਬ ਨਾਲ ਗੱਲ ਕਰ ਅੰਬਰ। ਹਿਸਾਬ ਨਾਲ ਹੀ ਗੱਲ ਕਰ ਰਹੇ ਆ। ਕਦੇ ਕਦੇ ਬੰਦੇ ਦੇ ਲਿੱਤੇ ਹੋਏ ਕੁਝ ਫੈਸਲੇ ਉਹਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਨੇ। ਮੇਰੇ ਬਾਪੂ ਦੀ ਬਿਮਾਰੀ ਉਹਨੂੰ ਤਾਂ ਇਸ ਦੁਨੀਆ ਤੋਂ ਲੈ ਗਈ, ਪਰ ਮੈਨੂੰ ਅੱਜ ਵੀ ਯਾਦ ਹੈ ਜਦੋਂ ਹਸਪਤਾਲ ਵਾਲਿਆਂ ਨੇ ਮੇਰੇ ਬਾਪੂ ਦੀ ਡੈੱਡ ਬੋਡੀ ਦੇਣ ਤੋਂ ਮਨਾ ਕਰ ਦਿੱਤਾ, ਕਿਉਂਕਿ ਹਸਪਤਾਲ ਦਾ ਬਿੱਲ ਹੀ ਬਹੁਤ ਜ਼ਿਆਦਾ ਸੀ। ਉਸ ਦਿਨ ਜਾ ਕੇ ਮੈਂ ਜੁਗਨੂ ਕੋਲ ਆਪਣੇ ਪੁਰਖਾਂ ਦੀ ਜ਼ਮੀਨ ਤੇ ਆਪਣੀ ਆਵਾਜ਼ ਨੂੰ ਗਿਰਵੀ ਕਰ ਦਿੱਤਾ। ਹਸਪਤਾਲ ਦਾ ਬਿੱਲ ਇੰਨਾ ਜ਼ਿਆਦਾ ਸੀ ਕਿ ਅੱਜ ਤੱਕ ਉਹ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਕਰਜ਼ਾ ਹਲੇ ਤੱਕ ਲੱਥਿਆ ਨਹੀਂ ਬਾਈ। ਕੀ ਕਰਦਾ? ਬਾਪੂ ਸੀ ਮੇਰਾ, ਉਹਨੂੰ ਏਦਾਂ ਕਿੱਦਾਂ ਹਸਪਤਾਲ ਤੇ ਪਿਆ ਰਹਿਣ ਦਿੱਤਾ ਯਾਰ। ਜੋ ਠੀਕ ਲੱਗਿਆ ਕਰਦਾ। ਬਸ ਉਸ ਦਿਨ ਤੋਂ ਮੈਂ ਜੁਗਨੂ ਦਾ ਗੁਲਾਮ ਤੇ ਜੁਗਨੂ ਮੇਰੀ ਆਵਾਜ਼ ਦਾ ਮਾਲਕ। ਬਸ ਬਾਈ, ਬਾਪੂ ਦਾ ਇੱਕੋ ਹੀ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਸਿੰਗਰ ਬਣਾ, ਪਰ ਬਾਪੂ ਨੂੰ ਇਹ ਨਹੀਂ ਪਤਾ ਸੀ ਕਿ ਉਹਦੀ ਬਿਮਾਰੀ ਹੀ ਇਸ ਸੁਪਨੇ ਟੁੱਟਣ ਦਾ ਕਾਰਨ ਬਣ ਜਾਂਦੀ। ਫਿਰ ਬਾਈ ਬਾਪੂ ਰਿਹਾ ਨਹੀਂ, ਸੁਪਨਾ ਵੀ ਟੁੱਟ ਗਿਆ। ਬਾਈ ਕਿਉਂ ਰੋਕਤੀ? ਚੱਲ ਚਲੀਏ, ਚੱਲ। ਹਰਿੰਦਰ, ਓ ਹਰਿੰਦਰ, ਬੱਲੇ ਬੱਲੇ, ਅੱਜ ਤਾਂ ਸਵੇਰੇ ਸਵੇਰੇ ਸਬਜ਼ੀ ਚੀਰ ਹੋ ਰਹੀ ਆ ਆਲੂਆਂ ਦੀ। ਕਿਆ ਬਾਤ ਆ। ਹੁਣ ਤੂੰ ਨਾ ਆ ਸਬਜ਼ੀ ਸੁਬਜੀ ਚੀਰਨੀ ਛੱਡ, ਮੈਂ ਤਾਂ ਤੇਰੇ ਲਈ ਬਹੁਤ ਸੋਹਣੀ ਖੁਸ਼ਖਬਰੀ ਲੈ ਕੇ ਆਇਆ। ਖੁਸ਼ਖਬਰੀ? ਹਾਂ ਖੁਸ਼ਖਬਰੀ, ਮੈਂ ਅੰਬਰ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਆਇਆ। ਤੂੰ ਤਾਂ ਬਸ ਹੁਣ ਵਿਆਹ ਦੀ ਤਿਆਰੀ ਕਰ। ਆ ਵੇਖ, ਮੈਂ ਕੁੜੀ ਦੀ ਫੋਟੋ ਵੀ ਨਾਲ ਲੈ ਕੇ ਆਇਆ। ਤੂੰ ਕੀ ਯਾਦ ਰੱਖੇਗੀ, ਤਾਰੀ ਵਿਚੋਲੇ ਨੇ ਕਿੰਨੀ ਸੋਹਣੀ ਨੂੰ ਪਸੰਦ ਕੀਤੀ ਤੇਰੇ ਲਈ। ਲੈ ਤਾਰੀ, ਕੁੜੀ ਤਾਂ ਬਾਲੀ ਸੋਹਣੀ ਹੈ, ਐਤਕੀ ਤਾਂ ਤੂੰ ਜਿਵੇਂ ਮਰਜ਼ੀ ਕਰ, ਇੱਥੇ ਰਿਸ਼ਤਾ ਪੱਕਾ ਕਰਾ ਦੇ। ਚੱਲ ਠੀਕ ਆ, ਜਿਵੇਂ ਮੈਂ ਕਹੂੰਗਾ ਬਸ ਤੂੰ ਹੁਣ ਉਵੇਂ ਹੀ ਕਰੀ। ਬਾਕੀ ਅੰਬਰ ਨੂੰ ਸਮਝਾ ਦੀ, ਕਿਉਂਕਿ ਇਹ ਹੁਣ ਸਾਡੀ ਆਖਰੀ ਉਮੀਦ ਆ। ਲੈ, ਆਖਰੀ ਉਮੀਦ ਤੋਂ ਕੀ ਮਤਲਬ ਹੈ ਤੇਰਾ? ਮਤਲਬ ਇਹ ਕਿ ਹੁਣ ਤੱਕ ਜਿੰਨੇ ਵੀ ਮੈਂ ਅੰਬਰ ਨੂੰ ਰਿਸ਼ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਸਾਰਿਆਂ ਨੇ ਅੰਬਰ ਨੂੰ ਰਿਜੈਕਟ ਕੀਤਾ, ਕਿਉਂਕਿ ਅੰਬਰ ਤੇਰਾ ਸਿੰਗਰ ਆ। ਪਰ ਤੂੰ ਫਿਕਰ ਨਾ ਕਰ, ਇਹ ਤਾਰੀ ਵਿਚੋਲਾ ਇਸ ਵਾਰੀ ਸਾਰੀ ਸੈਟਿੰਗ ਬਿਠਾ ਕੇ ਆਇਆ। ਤੂੰ ਬਸ ਅੰਬਰ ਨੂੰ ਸਮਝਾ ਲਵੀਂ ਤੇ ਰੱਬ ਅੱਗੇ ਅਰਦਾਸ ਕਰੀਏ ਕਿ ਇਹ ਗੱਲ ਸਿਰੇ ਲੱਗ ਜਾਵੇ। ਐਤਕੀ ਤੂੰ ਜਿਵੇਂ ਕਹੇਗਾ ਆਪਾਂ ਉਵੇਂ ਕਰਾਂਗੇ, ਤੇ ਨਾਲੇ ਮਜਾਲ ਹੈ ਜੇ ਨਾ ਕਰਦੇ ਇਸ ਰਿਸ਼ਤੇ ਤੋਂ। ਬਸ ਬਸ ਫੇਰ ਠੀਕ ਆ। ਨਾਲੇ ਗੱਲ ਸੁਣ ਹਰਿੰਦਰ ਕੁਰੇ, ਕੁੜੀ ਦਾ ਪਿਓ ਬਾਹਰੋਂ ਕੈਨੇਡਾ ਚੋਂ ਆਇਆ
ਤੇ ਉਹਦੀ ਪੰਜਾਬੀ ਵੀ ਠੀਕ ਠਾਕ ਹੀ ਆ ਤੇ ਨਾਲੇ ਉਹਨੂੰ ਇੱਥੇ ਦਾ ਬਾਲਾ ਪਤਾ ਵੀ ਨਹੀਂ। ਉਹਨੇ ਆਪਣੀਆਂ ਗੱਲਾਂ 'ਚ ਛੇਤੀ ਆ ਜਾਣਾ। ਤੂੰ ਬਸ ਹੁਣ ਰਿਸ਼ਤਾ ਇਹ ਪੱਕਾ ਹੀ ਸਮਝ। ਤੂੰ ਕੀ ਓ ਬੇਬੇ ਓ ਬੇਬੇ ਓ ਕਿੱਥੇ ਗਵਾਚ ਗਈ? ਓ ਬੇਬੇ ਪੰਜਾਬ 'ਚ ਨਾ ਜਦ ਤੱਕ ਸਿੰਗਰ ਦੇ 4-5 ਗਾਣੇ ਹਿੱਟ ਨਾ ਹੋ ਜਾਣ ਉਹਨੂੰ ਕੋਈ ਨਹੀਂ ਪੁੱਛਦਾ। ਤੇ ਤੇਰਾ ਪੁੱਤ ਇੰਨਾ ਮਜਬੂਰ ਆ ਕਿ ਆਪਣਾ ਗਾਣਾ ਤੱਕ ਨਹੀਂ ਕੱਢ ਸਕਦਾ। ਐਡੀ ਕੀ ਗੱਲ ਹੈ ਪੁੱਤ, ਤੂੰ ਜ਼ਮੀਨ ਗਹਿਣੇ ਧਰ ਦੇ ਤੇ ਤੇਰਾ ਗਾਣਾ ਹੋ ਜੂ, ਜਾਂ ਤੂੰ ਕੰਮ ਧੰਦਾ ਬਦਲ ਲੈ, ਕੋਈ ਚਾਹੀਦਾ ਕੰਮ ਲੱਭ ਲੈ ਹੋਰ। ਓ ਬੇਬੇ ਆਪਾਂ ਜ਼ਮੀਨ ਗੱਲ ਹੀ ਗਹਿਣੇ ਪਾਣੀ, ਆਪਣੀ ਖਾਨਦਾਨੀ ਜ਼ਮੀਨ ਆ। ਜ਼ਮੀਨ ਗਹਿਣੇ ਪਾ ਕੇ ਥੋੜਾ ਗਾਣਾ ਕਰਨਾ ਆਪਾਂ। ਨਾਲੇ ਟੈਲੈਂਟ ਨਾਮ ਦੀ ਕੋਈ ਚੀਜ਼ ਹੁੰਦੀ ਹੈ ਬੇਬੇ। ਆਪਣੇ ਪੁੱਤ ਅੰਬਰ ਤੇ ਭਰੋਸਾ ਰੱਖ ਬੇਬੇ। ਨਾਲੇ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੇ ਪੁੱਤ 'ਚ ਬਹੁਤ ਟੈਲੈਂਟ ਹੈ। ਟੈਲੈਂਟ ਦੇ ਦਮ ਤੇ ਕਰਾਂਗੇ ਜੋ ਕਰਨਾ। ਨਾਲੇ ਬੰਦੇ ਦੇ ਤਾਰੇ ਵੀ ਤਾਂ ਹੁੰਦੇ ਆ ਨਾ। ਲੈ ਤਾਰਿਆਂ ਦਾ ਕੀ ਆ, ਰਾਤ ਨੂੰ ਛਾਤੇ ਪਾ ਦਿਆ ਕਰ, ਵੇਖੀ ਜਾਇਆ ਕਰੂ ਰਾਤ ਨੂੰ ਤਾਰੇ। ਸਹੀ ਗੱਲ ਹੈ। ਤੇ ਨਾਲੇ ਜਿੰਨਾ ਚਿਰ ਉਸ ਕੰਜਰ ਜੁਗਨੂ ਦਾ ਖਹਿੜਾ ਨਹੀਂ ਛੱਡ ਦਿੰਦਾ ਉਹਨੇ ਕੁਝ ਸਬਰ ਨਹੀਂ ਦੇਣਾ ਤੇਰਾ। ਲੈ ਬੇਬੇ ਹੁਣ ਆਹੀ ਗੱਲ ਹੋਈ, ਹੁਣ ਤੂੰ ਮੇਰੇ ਕੰਮ ਦੇ ਮਗਰ ਪੈ ਜਾ। ਚੱਲ ਠੀਕ ਹੈ ਬੇਬੇ, ਜੇ ਤੂੰ ਕਹਿਨੀ ਹੈ ਨਾ ਮੈਂ ਹੁਣੇ ਜੁਗਨੂ ਤੋਂ ਕੰਮ ਛੱਡ ਦੇਣਾ। ਪਰ ਮੇਰੀ ਇੱਕ ਗੱਲ ਸੁਣ ਲਓ, ਮੈਂ ਹੁਣ ਦੁਬਾਰਾ ਕੋਈ ਰਿਸ਼ਤਾ ਦੇਖਣ ਨਹੀਂ ਜਾਣਾ ਤੇ ਨਾ ਹੀ ਮੈਂ ਆਪਣੀ ਦੁਬਾਰਾ ਬੇਇੱਜ਼ਤੀ ਕਰਾਉਣੀ ਹੈ। ਨਾਲ ਤੂੰ ਗੱਲ ਸੁਣ, ਚੱਲ ਤੁਰਦਾ ਬਣ ਆਪਣੇ ਘਰ ਨੂੰ। ਇੱਕ ਮਿੰਟ ਰੁਕੀ ਮਾੜਾ ਜਿਹਾ ਬਾਈ। ਮਾੜਾ ਸਮਾਈਲ ਲੈ ਕੇ ਫੇਸ ਤੇ। ਹਾਂ ਹੁਣ ਬੜੀਆ ਨਾ ਗੱਲ ਹੈ। ਦੇਖ ਬਾਈ ਲੱਗਦਾ ਨਾ ਫੌਜੀ ਜਵਾ। ਓ ਬੱਬੂ ਯਾਰ ਆ ਤਾਂ ਠੀਕ ਆ, ਪਰ ਇੱਕ ਗੱਲ ਦੱਸ, ਹਾਂ ਆ ਪੱਗ ਬਣ ਕੇ ਕਿਹੜਾ ਮੈਂ ਫੌਜੀ ਬਣ ਜਾਣਾ? ਯਾਰ ਬਾਈ ਕਮਾਲ ਕਰੀ ਜਾਂਦਾ। ਆਪਣੇ ਇੰਡੀਅਨ ਆਰਮੀ ਦੇ ਵਿੱਚ 70% ਸਿੱਖ ਭਾਈ ਰਹਿੰਦੇ ਨੇ। ਗੱਲ ਤਾਂ ਤੇਰੀ ਸੱਚੀ ਆ, ਪਰ ਤੈਨੂੰ ਪੱਕਾ ਯਕੀਨ ਹੈ ਕਿ ਮੈਂ ਫੌਜੀ ਲੱਗਦਾ? ਯਾਰ ਬਾਈ ਕਮਾਲ ਕਰੀ ਨਾ ਯਾਰ, ਤੈਨੂੰ ਯਾਰ ਹਜੇ ਵੀ ਮੇਰੇ ਤੇ ਯਕੀਨ ਨਹੀਂ ਹੈਗਾ। ਤੂੰ ਐਂ ਕਰ, ਜੇ ਤੈਨੂੰ ਮੇਰੇ ਤੇ ਯਕੀਨ ਆ ਨਾ, ਬਾਹਰ ਕਿਹੜਾ ਕੱਢ ਕੇ ਆ, ਫੇਰ ਆ ਕੇ ਮੇਰੇ ਨਾਲ ਗੱਲ ਓ ਕਰੀ। ਅੱਛਾ ਠੀਕ ਹੈ, ਜਾ ਜਾ ਭਰਾ ਮੇਰਿਆ ਬਾਹਰ ਜਾ ਤੂੰ। ਫੌਜੀ ਬੱਬੂ ਵੀ ਉਹ ਜ਼ੋਰ ਦੀ ਮਾਰ। ਓ ਬੇਬੇ ਮੈਂ ਤਾਂ ਹਾਲੇ ਵੀ ਕਹਿੰਦਾ ਵਾਪਸ ਚੱਲਦੇ ਆ। ਤੂੰ ਘਬਰਾ ਨਾ ਅੰਬਰ, ਮੈਂ ਸਭ ਸਾਂਭ ਲੈਣਾ। ਬੱਬੂ ਆਇਆ ਕੋਈ? ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਤਾਂ ਠੀਕ ਆ, ਕਿੱਧਰ ਮੂੰਹ ਚੱਕਿਆ? ਕੂੜੇ ਵਾਲੇ ਤੇ ਕੂੜਾ ਕਦੋਂ ਦਾ ਲੈ ਗਏ? ਕੂੜੇ ਵਾਲੇ ਹੁਣ ਤੈਨੂੰ ਕੀ ਚਾਹੀਦਾ? ਉਹ ਪਾਸੇ ਆ, ਤੈਨੂੰ ਬੂਹਾ ਖਲਾਉਣ ਨੂੰ ਕਿਹਾ ਸੀ। ਕੋਈ ਨਹੀਂ ਕਾਕਾ, ਆਪਣੇ ਆ। ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਆ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਇਹ ਨੇ ਆਪਣੇ ਕਾਕੇ ਦੇ ਮਾਤਾ ਜੀ ਤੇ ਇਹ ਨੇ ਕਾਕੇ ਦੇ ਦੋਸਤ ਬੱਬੂ ਸਤਿ ਸ਼੍ਰੀ ਅਕਾਲ ਜੀ। ਤੇ ਇਹ ਨੇ ਆਪਣੇ ਕਾਕਾ ਜੀ ਸਤਿ ਸ਼੍ਰੀ ਅਕਾਲ ਜੀ। ਅੰਬਰਦੀਪ ਸਿੰਘ। ਸਤਿ ਸ੍ਰੀ ਅਕਾਲ। ਆ ਜੀ ਮੇਰਾ ਭਾਂਜਾ, ਫੌਜ 'ਚ ਕੰਮ ਕਰਦਾ, ਥੋੜ੍ਹਾ ਕੱਬੇ ਸੁਭਾਅ ਦਾ ਆ। ਆ ਜੀ ਮੇਰਾ ਭਤੀਜਾ ਤੇ ਉਹਦੀ ਘਰ ਵਾਲੀ ਤੇ ਉਹਨਾਂ ਦਾ ਬੱਚਾ ਤੇ ਉਹ ਮੇਰੀਆਂ ਭਾਂਜੀਆਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋਰ ਭੈਣ ਜੀ ਕਿੱਦਾਂ, ਠੀਕ ਠਾਕ? ਵਾਹਿਗੁਰੂ ਜੀ ਦੀ ਮਿਹਰ ਹੈ ਜੀ। ਭੈਣ ਜੀ ਮੇਰੀ ਚਾਹੀਦੀ ਆ। ਵੀਰ ਜੀ ਬੇਟਾ ਜੀ ਨਜ਼ਰ ਨਹੀਂ ਆ ਰਹੇ। ਭੈਣ ਜੀ ਹੁਣੀ ਬੁਲਾ ਲੈਂਦੇ ਆ। ਉਹ ਗੁਰਮਨ ਪੁੱਤਰ, ਮੈਨੂੰ ਲੈ ਆਓ। ਵੇਖੀ ਜਾਏਗਾ, ਇੰਨਾ ਵੀ ਨਾ ਵੇਖ ਕੁੜੀ ਨੂੰ, ਹੋਰ ਨਾ ਭਾਜੀ ਜਾਵੇ। ਜ਼ਿੰਦਗੀ 'ਚ ਪਹਿਲੀ ਵਾਰੀ ਤੂੰ
ਕੋਈ ਚਾਹੀਦਾ ਕੰਮ ਕੀਤਾ। ਨਾ ਸੰਗੀ ਜਾ, ਸਿੱਧੇ ਹੋ ਕੇ ਬੈਠ। ਵੀਰ ਜੀ ਸਾਨੂੰ ਕੁੜੀ ਪਸੰਦ ਹੈ, ਕਿਉਂ ਅੰਬਰ ਪੁੱਤ? ਹੈ ਹਾਂ ਬੇਬੇ, ਤੁਸੀਂ ਵੱਡੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ। ਲਓ ਜੀ, ਸਾਡੇ ਕਾਕੇ ਨੇ ਤਾਂ ਕਰਤੀ ਹਾਂ। ਬੇਟਾ ਜੀ, ਜੇ ਤਾਂ ਤੁਸੀਂ ਇਕੱਲੇ ਹੋ ਕੇ ਕੋਈ ਗੱਲਬਾਤ ਕਰਨੀ ਆ ਕਰ ਵੀ ਸਕਦੇ ਹੋ, ਨਹੀਂ ਜੇ ਫੌਜ ਦਾ ਕਿੱਸਾ ਕੋਈ ਸੁਣਾਉਣਾ ਆ ਉਹ ਵੀ ਸੁਣਾ ਸਕਦੇ ਆ। ਬਾਕੀ ਭੈਣ ਜੀ, ਫੌਜੀ ਸਾਹਿਬ ਸਾਨੂੰ ਤਾਂ ਪਸੰਦ ਨੇ। ਕਿਉਂ ਜੀ ਢਿੱਲੋਂ ਸਾਹਿਬ, ਫਿਰ ਆਪਾਂ ਇਸ ਰਿਸ਼ਤੇ ਨੂੰ ਪੱਕਾ ਸਮਝੀਏ। ਵੀਰ ਜੀ ਇੱਕ ਵਾਰੀ ਕੁੜੀ ਨੂੰ ਤਾਂ ਪੁੱਛ ਲਈਏ। ਕਿਉਂ ਮਿਹਰ ਬੇਟਾ, ਤੁਸੀਂ ਖੁਸ਼ ਹੋ ਇਸ ਰਿਸ਼ਤੇ ਤੋਂ? ਹਾਂਜੀ, ਮੈਨੂੰ ਰਿਸ਼ਤਾ ਮਨਜ਼ੂਰ ਹੈ। ਲਓ ਜੀ ਭੈਣ ਜੀ, ਵਧਾਈਆਂ ਤੁਹਾਨੂੰ। ਹੁਣ ਕਰੋ ਵਿਆਹ ਦੀਆਂ ਤਿਆਰੀਆਂ। ਲੈ ਬਈ, ਰਿਸ਼ਤਾ ਤਾਂ ਹੋ ਗਿਆ ਹੁਣ ਤੇਰਾ ਪੱਕਾ। ਐਂ ਦੱਸ ਵੀ ਹੁਣ ਬੁਲਾਈਏ ਕਿਹਨੂੰ? ਚੱਲ ਛੱਡ ਯਾਰ, ਮੈਂ ਆਪੇ ਬੁਲਾ ਲੂੰ। ਬਈ ਹੋਰ ਜਿਹਨੂੰ ਮਰਜ਼ੀ ਬੁਲਾ ਲਓ, ਉਹਨੂੰ ਜੁਗਨੂ ਨੇ ਨਹੀਂ ਬੁਲਾਣਾ। ਹਾਂ ਨਾਲੇ ਹੁਣ ਤੋਂ ਕਿਉਂ ਉਦਾਸ ਹੈ? ਹੁਣ ਤਾਂ ਰੱਬ ਵੀ ਇਹੀ ਚਾਹੁੰਦਾ। ਯਾਰ ਬਾਈ, ਤੂੰ ਹੁਣ ਕਾਹਨੂੰ ਮੂੰਹ ਜਿਹਾ ਡਿੱਗੀ ਬੈਠਾਂਗਾ? ਬੇਬੇ ਤੂੰ ਵਿਆਹ ਦੀਆਂ ਤੇਰੀਆਂ ਕਰ, ਇਹਦਾ ਕੀ ਹੈ? ਇਹਦੀ ਕੱਢਦੇ ਆ ਜਾਨ ਫਿਰ। ਇਹ ਤਾਂ ਹੁਣ ਰੱਬ ਹੀ ਦੱਸੂ ਕਿ ਮੇਰੀ ਜੰਜ ਨਿਕਲਦੀ ਹੈ ਜਾਂ ਜਨਾਜ਼ਾ। ਲੈ ਬਹੁਤਾ ਨਾ ਬੋਲ, ਚੱਲ ਬੱਬੂ, ਬਹੁਤ ਕੰਮ ਪਿਆ ਕਰਨ ਵਾਲੇ। ਆਹ ਮਰੀ ਜਾਂਦਾ ਐਵੇਂ। ਮਾਮਾ ਜੀ ਭੱਜਿਆ ਕਰੋ, ਭੱਜਣ ਨਾ ਗੋਡਿਆਂ ਦੀ ਗਰੀਸ ਨਰਮ ਰਹਿੰਦੀ ਆ। ਮਜਾਲ ਕਿ ਗੋਡਿਆਂ 'ਚ ਪ੍ਰੋਬਲਮ ਆ ਜਾਵੇ। ਕਾਕਾ, ਤੁਹਾਡੀ ਉਮਰ ਅਸੀਂ ਬਹੁਤ ਭੱਜੇ ਸੀਗੇ, ਉਹ ਟਾਈਮ ਗਿਆ ਹੁਣ। ਬਿਲਕੁਲ ਠੀਕ ਕਿਹਾ ਜੀ ਮੁੰਡੇ ਨੇ। ਇਸ ਉਮਰ 'ਚ ਉੱਠਣ ਬੈਠਣ ਦੀ ਤਕਲੀਫ ਆ ਹੀ ਜਾਂਦੀ ਹੈ। ਭਾਈ ਸਾਹਿਬ, ਮੈਂ ਉੱਠਣ ਬੈਠਣ ਦੀ ਨਹੀਂ, ਗੋਡਿਆਂ ਦੀ ਗੱਲ ਕਰ ਰਿਹਾ। ਉਹ ਭਾਈ ਸਾਹਿਬ ਜੀ, ਜੇ ਗੋਡਿਆਂ 'ਚ ਤਕਲੀਫ ਹੋਊ ਤਾਂ ਉੱਠਣ ਬੈਠਣ 'ਚ ਵੀ ਤਕਲੀਫ ਆਊ ਨਾ। ਜੁਗਨੂ ਜੀ, ਉਹੀ ਜੁਗਨੂ ਜੀ ਜਿਹਦੀਆਂ ਫੋਟੋਆਂ ਲੱਗੀਆਂ ਆ। ਆਮ ਯੂਰ ਬਿਗੇਸਟ ਫੈਨ। ਮੈਂ ਤੁਹਾਡਾ ਬਹੁਤ ਬੜਾ ਫੈਨ ਆ ਜੀ। ਸ਼ੁਕਰੀਆ ਜਨਾਬ, ਸ਼ੁਕਰੀਆ। ਜੁਗਨੂ ਜੀ, ਮੈਂ ਤੁਹਾਡਾ ਸ਼ੋਅ ਦੇਖਿਆ ਸੀ, ਤੁਹਾਡਾ ਬਹੁਤ ਵਧੀਆ ਬੈਂਡ ਆ। ਜੁਗਨੂ ਜੀ, ਤੁਹਾਡੀ ਆਵਾਜ਼ ਕਮਾਲ, ਤੁਸੀਂ ਕਮਾਲ ਗਾਉਂਦੇ ਹੋ। ਵੱਡਾ ਸਿੰਗਰ, ਸ਼ਕਲ ਦੇਖੀ ਜਿਵੇਂ ਬਾਂਦਰ ਹੁੰਦਾ। ਮੇਰਾ ਨਾਮ ਹੈਗਾ ਢਿੱਲੋਂ ਜੀ। ਆਪਾਂ ਇੱਥੇ ਨਵੇਂ ਆਏ ਆ। ਪਹਿਲਾਂ ਮੈਂ ਕੈਨੇਡਾ ਰਹਿੰਦਾ ਹੁੰਦਾ ਸੀ। ਇੱਕ ਗੱਲ ਦੱਸਾਂ ਤੁਹਾਨੂੰ ਜੁਗਨੂ ਜੀ, ਤੁਹਾਨੂੰ ਸਵੇਰੇ ਮਿਲ ਕੇ ਨਜ਼ਾਰਾ ਆ ਗਿਆ। ਉਹ ਤਾਂ ਹੈ। ਭਾਈ ਯਾਰ, ਤੂੰ ਐਂ ਕਾਹਨੂੰ ਚਿੰਤਾ ਜੀ ਕਰੀ ਜਾਣਾ ਹੈ? ਨਾਲੇ ਜੇ ਉਹਨਾਂ ਨੂੰ ਪਤਾ ਲੱਗ ਵੀ ਗਿਆ ਵੀ ਤੂੰ ਫੌਜੀ ਨਹੀਂ ਹੈਗਾ, ਹੈ ਫੇਰ ਕਿੱਡੀ ਗੱਲ ਆ? ਓਏ ਬਾਈ, ਤੂੰ ਜਾ ਕੇ ਕਿਤੇ ਗੁਫਾ 'ਚ ਬਹਿ ਜੀ, ਤੇਰੇ ਲਈ ਉਹੀ ਸਹੀ ਆ। ਤੂੰ ਕੁਛ ਚਾਹੀਦਾ ਨਾ ਸੋਚੀ ਮੇਰੇ ਬਾਰੇ। ਓਏ ਤੇਰੀ ਭਾਬੀ, ਮਿਲਦੇ ਆ। ਠੀਕ ਆ। ਮਿਹਰ, ਤੁਸੀਂ ਇੱਥੇ? ਕਮਾਲ ਹੈ, ਅੱਜ ਤਾਂ ਬਾਜ਼ਾਰ 'ਚ ਵੀ ਤੁਹਾਡੇ ਦਰਸ਼ਨ ਹੋ ਗਏ। ਮੈਂ ਤਾਂ ਬਸ ਤੁਹਾਨੂੰ ਦਰਸ਼ਨ ਦੇਣ ਹੀ ਆਇਆ। ਉਹ ਵੈਸੇ ਕਿੱਥੇ ਜਾ ਰਹੇ ਸੀਗੇ? ਮੈਂ ਆਪਣੀ ਫਰੈਂਡ ਨੂੰ ਮਿਲਣ ਚੱਲੀ ਸੀ। ਆਜੋ, ਮੈਂ ਛੱਡ ਦਿੰਦਾ। ਠੀਕ ਹੈ। ਮਿਹਰ, ਵੈਸੇ ਇੱਕ ਗੱਲ ਦੱਸਾਂ, ਜ਼ਿੰਦਗੀ ਦੀ ਕੋਈ ਵੀ ਮੰਜ਼ਿਲ ਹੋਵੇ, ਮੈਂ ਤੁਹਾਨੂੰ ਹਰ ਮੰਜ਼ਿਲ ਤੇ ਪਹੁੰਚਾ ਕੇ ਦਮ ਲਵਾਂਗਾ। ਅੱਛਾ ਜੀ। ਹਾਂਜੀ। ਵੈਸੇ ਤਾਂ ਨਾ ਵਿਆਹ ਤੋਂ ਪਹਿਲਾਂ ਹਰ ਮੁੰਡਾ ਇਹ ਡਾਇਲੌਗ ਮਾਰਦਾ, ਬਾਅਦ 'ਚ ਭੁੱਲ ਜਾਂਦੇ ਆ।
ਫਿਕਰ ਨਾ ਕਰੋ, ਮੈਂ ਉਹਨਾਂ ਮੁੰਡਿਆਂ ਚੋਂ ਨਹੀਂ ਹੈਗਾ। ਅੱਛਾ ਜੀ, ਆਪਾਂ ਜਾਣਾ ਕਿੱਧਰ ਨੂੰ ਹੈ? ਲੈਫਟ ਲੈ ਲਓ। ਠੀਕ ਹੈ। ਮਿਹਰ, ਉਹ ਵੈਸੇ ਇੱਧਰ ਜਾਣਾ ਕਿੱਥੇ ਤੁਸੀਂ? ਇੱਥੇ ਨਾ ਅੱਗੇ ਜੁਗਨੂ ਜੀ ਦਾ ਆਫਿਸ ਹੈ। ਸਿੰਗਰ ਨੇ, ਪਾਪਾ ਦੇ ਨਵੇਂ ਦੋਸਤ ਬਣੇ ਨੇ। ਕੀ? ਜੁਗਨੂ? ਹਾਂ ਜੁਗਨੂ ਜੀ ਦੇ ਆਫਿਸ? ਹਾਂਜੀ, ਜੁਗਨੂ ਜੀ ਦੇ ਆਫਿਸ। ਜਿਹੜਾ ਸਿੰਗਰ ਹੈ ਹਾਂਜੀ ਉਹਦੇ ਆਫਿਸ? ਹਾਂਜੀ। ਜਿਹੜਾ ਗਾਉਂਦਾ ਉਹਦੇ ਆਫਿਸ? ਹਾਂਜੀ। ਕੀ ਹੋਇਆ? ਉਹ ਜੁਗਨੂ ਤੋਂ ਯਾਦ ਆਇਆ, ਮੇਰਾ ਇੱਕ ਦੋਸਤ ਹੈ ਜੁਗਨੂ, ਉਹਨਾਂ ਬਹੁਤ ਦਿਨਾਂ ਤੋਂ ਮੈਨੂੰ ਕੰਮ ਸੀਗਾ, ਉਹਦਾ ਮੈਨੂੰ ਸਵੇਰੇ ਹੀ ਫੋਨ ਆਇਆ, ਪਰ ਖੈਰ ਕੋਈ ਨਹੀਂ, ਕੱਲ ਨੂੰ ਮਿਲ ਲੂੰਗਾ। ਤੁਸੀਂ ਬੈਠੋ, ਮੈਂ ਤੁਹਾਨੂੰ ਛੱਡ ਕੇ ਆਣਾ। ਉਹ ਨਹੀਂ ਨਹੀਂ, ਤੁਸੀਂ ਆਪਣਾ ਕੰਮ ਕਰੋ, ਮੈਂ ਚਲ ਜੂੰਗੀ। ਇੱਥੋਂ ਨੇੜੇ ਹੀ ਹੈ, ਮੈਂ ਪੈਦਲ ਚਲ ਜੂੰਗੀ। ਨਹੀਂ ਨਹੀਂ, ਮੈਂ ਛੱਡ ਕੇ ਆਣਾ ਤੁਹਾਨੂੰ। ਲੋ, ਉਹ ਗੁਰਮਨ ਵੀ ਆ ਗਈ, ਮੈਂ ਉਹਦੇ ਨਾਲ ਹੀ ਚਲੀ ਜਾਊਂਗੀ। ਤੁਸੀਂ ਆਪਣਾ ਕੰਮ ਕਰੋ। ਨਹੀਂ ਬੈਠੋ, ਮੈਂ ਛੱਡ ਆਣਾ। ਨਹੀਂ ਕੋਈ ਗੱਲ ਨਹੀਂ, ਮੈਂ ਚਲੀ ਜਾਊਂਗੀ। ਪੱਕਾ? ਹਾਂਜੀ ਫੇਰ ਠੀਕ ਹੈ, ਬਾਏ ਬਾਏ। ਮੇਲਾ ਲੁੱਤਿਆ ਨੇ ਤਲ ਮੇਲਾ ਲੁੱਤਿਆ, ਤਲ ਮੇਲਾ ਲੁੱਤਿਆ। ਉਹ ਮੁੰਡਿਓ, ਤਲ ਮੇਲਾ ਲੁੱਤਿਆ, ਬਹੁਤ ਵਧੀਆ, ਮਿਹਨਤ ਕਰਿਆ ਕਰੋ ਮੇਰੇ ਵਾਂਗੂ। ਲੁੱਤਿਆ ਨੇ ਤਲ ਵੈਰੀ ਗੁੱਡ, ਬਹੁਤ ਵਧੀਆ, ਰਿਆਜ਼ ਕਰੋ ਰਿਆਜ਼। ਲੁੱਤਿਆ ਨੇ ਤਲ ਮੇਲਾ ਲੁੱਤਿਆ। ਨਾ ਲਿਆਤ ਗਾਉਂਦੇ ਆ ਇਹ ਲੈ। ਓਏ ਯੋ ਬ్రో, ਤੈਨੂੰ ਕਿਹਾ ਨਾ ਪਹਿਲਾਂ ਤਮਕੀਲਾ। ਓਏ ਪਹਿਲਾਂ ਤਮਕੀਲਾ। ਮੈਂ ਜਾਣ ਤੈਨੂੰ ਕਿਹਾ ਨਾ ਪਹਿਲਾਂ ਲੀਵ ਦੇ, ਜਾਣਾ ਇਦਾਂ ਬਣਾ। ਲੀਵ ਦੇ, ਤੈਨੂੰ ਕਿਹਾ ਨਾ ਪਹਿਲਾਂ ਮੈਂ, ਪਹਿਲਾਂ ਮੈਂ ਜਾਣ ਓ ਜਾਣ ਪਹਿਲਾਂ ਮੈਂ। ਓਏ ਮੈਂ ਓ ਜਾਣ ਪਹਿਲਾਂ ਮੈਂ। ਓਏ ਤੇਣੀ ਓਏ ਓਏ ਛੱਡ ਓਏ ਦੇ। ਤੈਨੂੰ ਕਿਹਾ ਨਾ ਛੱਡ ਦੇ, ਤੇਰੇ ਮੈਂ ਕੰਨ ਪੱਟ ਦੇਣੇ ਬੰਦ ਰਹਿ ਜਾ, ਖੜ ਜਾ ਖੜ ਜਾ। ਓਏ ਤੂੰ ਕੌਣ ਆ? ਲੈ ਕਰ ਗੱਲ। ਟਿੱਕੇ ਰਿਆਜ਼ ਨਹੀਂ ਕੀਤਾ ਜਾਂਦਾ ਤੁਹਾਡੇ ਤੋਂ। ਕੋਈ ਨਹੀਂ ਪੁੱਤ, ਤੁਹਾਨੂੰ ਤਾਂ ਦੱਸਦਾ ਮੈਂ, ਨਾਲੇ ਤੈਨੂੰ ਬਣਾਉਣਾ ਮੈਂ ਜੇਜੀ ਵੀ ਬਾਅਦ ਚ। ਆਓ ਜੀ, ਆਓ ਜੀ, ਆਓ, ਵੈਲਕਮ। ਸਾਲੀਏ ਚੁੰਦਰੇ ਜੀਏ, ਤੂੰ ਇੱਥੇ ਕੀ ਕਰਦੀ ਐ? ਅੱਜ ਸ਼ਾਮ ਦਾ ਚੱਲ ਇੱਧਰ। ਓ ਸ਼ਾਮ 7 ਵਜੇ ਦਾ ਪ੍ਰੋਗਰਾਮ, ਤੁਸੀਂ ਸਾਰਿਆਂ ਨੇ ਜ਼ਰੂਰ ਆਉਣਾ। ਹਾਂਜੀ ਹਾਂਜੀ ਅੰਕਲ ਜੀ, ਮੈਂ ਮੇਹਰ, ਚਲੋ ਠੀਕ ਹੈ। ਢਿੱਲੋਂ ਜੀ ਦੀ ਬੇਟੀ। ਜੁਗਨੂ ਜੀ ਦੇ ਆਫਿਸ ਆਈ ਸੀ। ਹਾਂਜੀ, ਤੇ ਬਾਅਦ ਚੋਂ ਗੱਲ ਕਰਦੇ। ਢਿੱਲੋਂ ਸਾਹਿਬ ਨਾਲ ਮੇਰੀ ਗੱਲ ਹੋ ਗਈ ਸੀ। ਤੁਸੀਂ ਇਹ ਦੱਸੋ ਪ੍ਰੋਗਰਾਮ ਕਦੋਂ ਤੇ ਕਿੱਥੇ ਹੈ? ਕਿਉਂ ਜੀ, ਮੈਂ ਠੀਕ ਕਿਹਾ? ਐਕਚੁਅਲੀ ਅੰਕਲ, ਮੇਰੇ ਭਰਾ ਦਾ ਵਿਆਹ, ਤੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੁੱਚੋ ਮੰਡ 'ਚ ਤੁਹਾਡੇ ਤੋਂ ਵਧੀਆ ਕਲਾਕਾਰ ਕੋਈ ਹੈ ਨਹੀਂ। ਤੇ ਕੱਲ ਮੈਂ ਕੁਦਰਤੀ ਮੇਰ ਕੋਲੇ ਗਈ ਸੀ ਤੇ ਮਾਮਾ ਜੀ ਨੇ ਦੱਸਿਆ ਕਿ ਜੁਗਨੂ ਜੀ ਨਾਲ ਆਪਣੀ ਵਧੀਆ। ਸੋ ਮਾਮਾ ਜੀ ਕਹਿੰਦੇ ਕਿਉਂ ਨਾ ਕਿ ਆਪਾਂ ਲੇਡੀ ਸੰਗੀਤ ਦਾ ਪ੍ਰੋਗਰਾਮ ਜੁਗਨੂ ਜੀ ਤੋਂ ਕਰਾਈਏ। ਤੇ ਅੱਜ ਸ਼ਾਮ ਦਾ ਪ੍ਰੋਗਰਾਮ ਰੱਖਿਆ ਹੋਇਆ ਘਰੇ। ਪਤਾ ਇਹਨੂੰ ਬਣਾਈ ਨੂੰ ਇੱਥੋਂ ਨਹੀਂ ਵੱਜਦਾ। ਅੱਛਾ ਜੀ, ਪ੍ਰੋਗਰਾਮ ਅੱਜ ਸ਼ਾਮ ਨੂੰ ਹੈ, ਬੜੀ ਜਲਦੀ ਬੁਕਿੰਗ ਕਰਾਉਣ ਆ ਗਏ। ਨਹੀਂ ਅੰਕਲ ਜੀ, ਐਕਚੁਅਲੀ ਅੰਕਲ ਜੀ ਸਭ ਕੁਝ ਜਲਦੀ ਜਲਦੀ ਚ ਹੋ ਗਿਆ। ਦੂਜੀ ਵਾਰੀ ਅੰਕਲ कहता ਨਾ ਓਏ, ਤੇਰੇ ਵਾਲੀਆਂ ਕੀੜੀਆਂ ਲੜਦੀਆਂ, ਲੱਗਦਾ ਤੂੰ ਐ ਨਹੀਂ ਲੋਟ ਆਉਂਦਾ। ਐ ਕਰ, ਚੱਲ ਸ਼ੀਸ਼ੇ ਸਾਫ਼ ਕਰ। ਸ਼ੀਸ਼ੇ ਤਾਂ ਸਾਫ ਹੀ ਹੈ ਉਸਤਾਦ ਜੀ। ਸ਼ੀਸ਼ੇ ਸਾਫ਼ ਆ ਤਾਂ ਕੰਧਾਂ ਤੇ ਪਰਦੇ ਸਾਫ਼ ਕਰ ਲਾ। ਹੁਣ ਲੱਗ ਜਾ ਹੁਣ। ਪਰਦੇ ਸਾਫ ਕਰਨਗੇ। ਚਲੋ ਤੁਸੀਂ ਐਦਾਂ ਕਰੋ ਜੀ, ਤੁਸੀਂ ਐਡਵਾਂਸ ਤੇ ਐਡਰੈਸ ਹੁਣੇ ਮੈਨੂੰ ਇੱਥੇ ਜਮ੍ਹਾਂ ਕਰਵਾ ਦਿਓ, ਸਾਡੀ ਟੀਮ ਪਹੁੰਚ ਜੂਗੀ। ਠੀਕ ਹੈ ਅੰਕਲ ਜੀ। ਕਿੱਦਾਂ ਬਾਈ? ਆਓ ਮੇਰੀ ਸਰਕਾਰ। ਹੈਂ? ਅੱਜ ਕਿਹੜੀ ਰੋਡ ਤੇ ਟ੍ਰੈਫਿਕ ਜਾਮ ਸੀ? ਟ੍ਰੈਫਿਕ ਤਾਂ ਸੀਗਾ ਹੀ ਨਹੀਂ ਅੱਜ, ਰਾਹ ਪੂਰਾ ਖਾਲੀ ਸੀ। ਬਾਈਕ ਤੇਜ਼ ਭਜਾਈ, ਐਕਸੀਡੈਂਟ ਹੋ ਗਿਆ। ਆਏ ਚੱਲ ਬਹੁਤੇ ਡਰਾਮੇ ਨਾ ਕਰ,
ਮੇਰਾ ਪੁੱਤ ਘਰੇ ਜਾ ਤੇ ਪ੍ਰੋਗਰਾਮ ਦੀ ਤਿਆਰੀ ਕਰ। ਪ੍ਰੋਗਰਾਮ? ਉਹ ਕਮਾਲ ਹੈ ਤੁਹਾਡੀ, ਮੈਂ ਕਿੱਥੋਂ ਲਾ ਲੂੰ ਪ੍ਰੋਗਰਾਮ? ਯਾਰ ਮੇਰਾ ਤਾਂ ਸਿਸਟਮ ਹੀ ਲਿਆ ਪਿਆ, ਉਹ ਮੇਥੋਂ ਤਾਂ ਖੜਿਆ ਨਹੀਂ ਜਾਂਦਾ। ਨਾ ਮੈਂ ਕਿਹੜਾ ਤੇਰੇ ਤੋਂ ਠੁਮਕੇ ਲਵਾਉਣੇ ਆ। ਤੂੰ ਐਦਾਂ ਕਰ, ਘਰੇ ਜਾ ਕੇ ਗਰਮਾ ਗਰਮ ਦੁੱਧ 'ਚ ਹਲਦੀ ਪਾ ਕੇ ਪੀ ਤੇ ਆਪਦਾ ਸਿਸਟਮ ਠੀਕ ਕਰ। ਸ਼ਾਮ ਨੂੰ ਟਾਈਮ ਨਾਲ ਆ ਜੀ। ਟਾਈਮ ਨਾਲ ਪਹੁੰਚ ਜੀ। ਟਾਈਮ ਨਾਲ ਆ ਜੀ। ਟਾਈਮ ਨਾਲ ਆ ਜੀ। ਓਏ ਸ਼ਰਮ ਕਰੋ ਯਾਰ। ਓ ਯਾਰ ਮੈਥੋਂ ਇੱਥੇ ਤੁਰਿਆ ਨਹੀਂ ਜਾਂਦਾ, ਤੁਸੀਂ ਮੈਨੂੰ ਪ੍ਰੋਗਰਾਮ ਲਈ ਕਹੀ ਜਾਂਦੇ ਹੋ। ਤੂੰ ਤੁਰਨ ਦੀ ਗੱਲ ਕਰਦਾ ਪੁੱਤ? ਤੂੰ ਤਾਂ ਉੱਡਿਆ ਆਵੇਂਗਾ, ਉੱਡਿਆ। ਪੰਗਾ ਹੀ ਪੈ ਗਿਆ। ਓ ਯਾਰ ਤੁਹਾਨੂੰ ਮੇਰੀ ਪ੍ਰੋਬਲਮ ਨਹੀਂ ਸਮਝ ਆਉਂਦੀ? ਲੱਗਦਾ ਸਮਝ ਤਾਂ ਤੈਨੂੰ ਨਹੀਂ ਆਉਂਦੀ। ਤੇਰੀ ਆਵਾਜ਼ ਤੇ ਤੇਰੀ ਜ਼ਮੀਨ ਗਿਰਵੀ ਹੈ ਮੇਰੇ ਕੋਲੇ। ਜੇ ਕਹੇ ਤਾਂ ਦੱਸਾਂ ਤੇਰੀ ਬੇਬੇ ਨੂੰ, ਫੇਰ ਨਾ ਕਹੀਂ ਕਿ ਜੁਗਨੂ ਭਾਜੀ ਦੱਸਿਆ ਨਹੀਂ। ਬਥੇਰੇ ਆਉਂਦੇ ਆ ਤੇਰੀ ਜ਼ਮੀਨ ਦੇ ਗਾਹਕ ਮੇਰੇ ਕੋਲੇ। ਜੇ ਕਹੇ ਤਾਂ ਵੇਚਦਾ ਨਾ। ਬੋਲਦਾ ਨਹੀਂ ਕਿਉਂ? ਸੱਪ ਸੌਂਕ ਗਿਆ ਹੁਣ? ਮੇਰੇ ਆਉਣ ਤੋਂ ਪਹਿਲਾਂ ਤੂੰ ਉੱਥੇ ਹੋਣਾ ਚਾਹੀਦਾ, ਸਮਝ ਗਿਆ? ਠੀਕ ਹੈ, ਆ ਜਾਊਂਗਾ। ਐਡਰੈਸ ਮੈਸੇਜ ਕਰ ਦੀ। ਵਾਸਤਾ ਤੇਰੀ ਤਾਂ ਅੱਖ ਦੀ ਕੂਰੀ ਬਹੁਤ ਹੈ। ਬੰਦਾ ਹੋਤਾ ਓਏ। ਹਾਂ ਓਏ ਸਹੀ ਗੱਲ, ਚੱਕ ਤੇ ਫੱਟੇ। ਇਹਨੇ ਰੋਜ਼ ਨਹੀਂ ਆਉਣੇ। ਉਹ ਹੈਲੋ। ਉਹ ਯਾਰ ਅੱਜ ਅੰਬਰ ਪਹਿਲਾਂ ਹੀ ਟੱਪ ਗਿਆ, ਕੀ ਗੱਲ? ਉਹ ਤਾਂ ਨਾ ਉਹਨੇ ਬੇਬੇ ਬਾਣ ਸੀ ਤਾਂ ਚਣਾ ਗਿਆ। ਉਸਤਾਦ ਜੀ ਤੁਹਾਨੂੰ ਇੱਕ ਗੱਲ ਦੱਸਾਂ, ਅੰਬਰ ਨੂੰ ਮੈਂ ਪ੍ਰੋਗਰਾਮ ਤੋਂ ਪਹਿਲਾਂ ਇੱਕ ਸੋਹਣੀ ਜਿਹੀ ਕੁੜੀ ਨਾਲ ਗੱਲਾਂ ਮਾਰਦੇ ਦੇਖਿਆ ਸੀ। ਉਹ ਵੀ ਉਹ ਜਿਹੜੀ ਕਹਿੰਦੀ ਸੀ ਮੈਂ ਢਿੱਲੋਂ ਦੀ ਕੁੜੀ ਆ। ਉਹ ਚੁੱਪ ਕਰ। ਉਹਦੇ ਨਾਲ ਦਾ ਕੋਈ ਸਿਆਣੀ ਕੁੱਤੇ ਨਹੀਂ ਬਹਿੰਦੀ ਹੈਗੀ। ਤੂੰ ਕੁਣ ਜੀ ਗੱਲ ਕਰਦਾ ਓਏ? ਐ ਕਿਵੇਂ ਹੋ ਸਕਦਾ? ਬੰਦਾ ਬਹੁਤ ਨਾਈਸ ਆ। ਚੁੱਪ ਕਰ ਓਏ, ਛਾਣ ਦੇ ਨਫਣ ਮਾਣੂ ਮੈਂ। ਛਾਣਾ ਨਾਸ਼ਨਾ ਹੋਇਆ। बस रुको, आ ही है मामा जी का ऑफिस। अच्छा म्यूजिक कंपनी। ओहो की सोचने लगे? अंदर मामा जी वेट कर रहे होने। इधर? हाँ जी। फोटो करा के लिया सर। गुड मॉर्निंग मैम। सत श्री अकाल मामा जी। सत श्री अकाल मामा जी। सत श्री अकाल। आओ काका जी आओ, ताली वेट कर रहे थे। ਤੈਨੂੰ ਕੀ ਲੱਗਦਾ ਹੈ ਇਸ ਪੋਲੀ ਪਾਲੀ ਕੁੜੀ ਦੇ ਨਾਲ ਨਾਲ ਤੂੰ ਸਾਨੂੰ ਵੀ ਬੇਵਕੂਫ ਬਣਾ ਲੇਗਾ? बेवकूफ? ਤੇਰੇ ਬਾਰੇ ਸਭ ਪਤਾ ਲੱਗ ਗਿਆ ਮੈਨੂੰ। की पता लग गया मामा जी?
ਕਿਉਂ ਮਿਹਰ ਦੇਖੀ ਤੇਰੇ ਮਾਮੇ ਦੀ ਐਕਟਿੰਗ ਤੇਰਾ ਮਾਮਾ ਵਧੀਆ ਐਕਟਿੰਗ ਕਰਨ ਲੱਗ ਗਿਆ ਕਿਉਂ ਪੁੱਤਰ ਐਕਟਿੰਗ ਮੇਰ ਮਾਮਾ ਜੀ ਦੀ ਐਕਟਿੰਗ ਕਮਾਲ ਦੀ ਐਕਟਿੰਗ ਕੀਤੀ ਮਾਮਾ ਜੀ। ਮੈਂ ਕਿਹਾ ਸਟਾਰ ਭਾਵੇਂ ਨਹੀਂ ਲੱਗੇ ਪਰ ਐਕਟਿੰਗ ਪੂਰੀ ਸਪੈਕਟਰਾ ਵਾਲੀ ਕੀਤੀ ਆ। ਇਹ ਤਾਂ ਫੀਲਿੰਗ ਲਈ ਪਾ ਲਈ ਓ ਖੜੇ ਕਿਉਂ ਬੈਠੋ ਬੈਠੋ। ਹਾਂਜੀ ਬੈਨੇ ਜੀ ਬੈਨੇ ਆਓ ਮਿਹਰ ਬੈਠੀਏ। ਹੋਰ ਸੁਣਾਓ ਪੁੱਤਰ ਜੀ ਸਭ ਠੀਕ? ਸਭ ਠੀਕ ਹੈ ਮਾਮਾ ਜੀ, ਤੁਸੀਂ ਸੁਣਾਓ ਸਿਹਤਾਂ ਠੀਕ ਨੇ? ਬਹੁਤ ਵਧੀਆ ਸਭ ਠੀਕ। ਮੈਨੂੰ ਐਂ ਕਿਉਂ ਲੱਗਦਾ ਪੁੱਤਰ ਜੀ ਕਿ ਤੁਹਾਨੂੰ ਮੈਂ ਕਿਤੇ ਵੇਖਿਆ ਪਰ ਯਾਦ ਨਹੀਂ ਆ ਰਿਹਾ। ਕਿੱਥੇ ਦੇਖਿਆ ਹੋ ਸਕਦਾ ਤਾਂ? ਓ ਯਾ ਕਿੱਥੇ ਮੁੱਤੀ ਆ ਨਾ? ਦਾਰੂ ਤਾਂ ਨਹੀਂ ਪੀਤੀ? ਮੈਨੂੰ ਪਤਾ ਕਿੱਥੇ ਦੇਖਿਆ। ਕਿੱਥੇ ਦੇਖਿਆ? ਸ਼ੋਅ 'ਚ। ਕਿਹੜੇ ਸ਼ੋਅ 'ਚ? ਓਹੋ ਮਾਮਾ ਜੀ ਰੋਜ਼ ਤਾਂ ਨਵੇਂ ਸ਼ੋਅ ਤੇ ਜਾਂਦੇ ਆ, ਕਿਸੇ ਨਾ ਕਿਸੇ ਸਿੰਗਰ ਨਾਲ ਮਿਲਦੀ ਹੋਣੀ ਤੁਹਾਡੀ ਸ਼ਕਲ। ਓਹ ਸ਼ਕਲ ਮਿਲਦੀ ਆ, ਸ਼ਕਲ ਮਿਲਦੀ ਆ। ਉਹ ਚੌਂਕੀ ਵਾਲੀ ਗੱਲ ਦੱਸੋ। ਹਾਂਜੀ ਮਾਮਾ ਜੀ ਕੱਲ ਚੌਂਕੀ ਤੇ ਜ਼ਰੂਰ ਆਇਓ। ਕੱਲ? ਓਹੋ ਕੀ ਹੋਇਆ ਮਾਮਾ ਜੀ? ਕੱਲ ਤਾਂ ਮੇਰਾ ਸ਼ੂਟ ਹੈ। ਓ ਐਕਟਿੰਗ। ਪਰ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਹਾਡੇ ਵਿਆਹ ਤੇ ਮੈਂ ਜ਼ਰੂਰ ਆਵਾਂਗਾ ਤੇ ਮੇਰਾ ਇਹ ਤੁਹਾਡੇ ਨਾਲ ਵਾਅਦਾ ਰਿਹਾ। ਠੀਕ ਹੈ ਮਾਮਾ ਜੀ। ਬਸ ਮਾਮਾ ਜੀ ਇੱਕ ਬੇਨਤੀ ਸੀਗੀ, ਜਦੋਂ ਵਿਆਹ ਤੇ ਆਉਂਗੇ ਨਾ ਆ ਵਰਦੀ ਨਾ ਪਾ ਕੇ ਆਇਓ, ਐਵੇਂ ਕਿਤੇ ਬਰਾਤੀਏ ਡਰ ਜਾਓਗੇ। गुड मॉर्निंग सर। सर बैठे। ਮੈਡਮ ਇੱਕ ਗੱਲ ਦੱਸੋ, ਜਿਹੜੇ ਆ ਕੈਬਨ ਦੇ ਵਿੱਚ ਮੁੰਡਾ ਤੇ ਕੁੜੀ ਬੈਠੇ ਆ, ਕੌਣ ਆ ਉਹ? सर सर की भांजी है वो। ਅੱਛਾ ਸਰ ਦੀ ਭਾਣਜੀ ਆ। ਤੇ ਮੁੰਡਾ ਕੌਣ ਆ? सर ज़्यादा तो कुछ पता नहीं, शायद सिंगर है, रिकॉर्डिंग के लिए आए होंगे। ਠੀਕ ਆ ਹੋਰ ਢਿੱਲੋਂ ਸਾਹਿਬ ਫੌਜੀ ਅੱਜ ਮੁੰਡਾ ਫੌਜੀ। ਆਲੋ ਜੀ ਬੱਚੇ ਲਓ ਵੀ ਜੀ ਆਏ। ਆਪਣੇ ਬੱਚੇ ਵੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੱਲੇ ਬੱਲੇ। ਪੈਰੀ ਕਰਨੀ ਰੈਡੀ ਜੀ। ਹਾਂਜੀ ਆ ਕਿੱਦਾਂ ਫੌਜੀ ਸਾਹਿਬ? ਆਜਾ ਬੈਠੋ ਬੈਠ। ਬੈਠੋ ਢਿੱਲੋਂ ਸਾਹਿਬ ਆਜਾ ਬੈਠੋ। ਬੈਠ। ਹਾਂਜੀ ਹਾਂਜੀ ਫੌਜੀ ਜੀ ਫੌਜੀ। ਸੰਗਣਾ ਕਾ ਤੇ ਮੈਂ ਤੋਂ ਹੈ ਸੰਗਿਆ ਨਾ ਕਰ ਤੂੰ ਐ ਮੇਰੇ ਕੋਲ ਆ ਬੈਠ। ਤੁਸੀਂ ਬੈਠੋ ਜੀ। ਨਹੀਂ ਨਹੀਂ ਤੂੰ ਇੱਥੇ ਬੈਠ, ਸਾਡੇ ਨਾਲ ਬੈਠ। ਆ ਬੈਠ। ਹਾਂਜੀ ਹਾਂਜੀ ਬੈਠ ਬੈਠ ਬੈਠ। ਸਾਡਾ ਮੁੰਡਾ ਆ ਹਾਂਜੀ ਫੌਜੀ ਆ ਫੌਜੀ। ਕਿਉਂ ਭੈਣ ਜੀ? ਹਾਂਜੀ 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 ਹਾਂਜੀ। ਕਿਉਂ ਫੌਜੀ ਸਾਹਿਬ ਲੱਗ ਗਿਆ ਟਾਈਮ ਆਉਣ ਦਾ? ਵੀਰ ਜੀ ਬਸ ਇੱਥੇ ਹੀ ਸੀ ਆਪਾਂ ਤਾਂ। ਉਹ ਢਿੱਲੋਂ ਸਾਹਿਬ ਇੰਨਾ ਵੀ ਸਾਡੇ ਮੁੰਡੇ ਨਾਲ ਖਿੱਚਾ ਤੂੰ ਨਾ ਕਰੋ। ਹੁਣ ਸਾਡਾ ਮੁੰਡਾ ਆ। ਹਾਂਜੀ ਅਸੀਂ ਤੁਹਾਡਾ ਹੀ ਮੁੰਡਾ ਜੀ, ਤਾਂ ਤੁਹਾਡਾ ਹੀ ਮੁੰਡਾ। ਅੱਛਾ ਭੈਣ ਜੀ, ਅਸੀਂ ਵਿਆਹ ਦੀ ਖੁਸ਼ੀ ਵਿੱਚ ਘਰ ਮਾਤਾ ਰਾਣੀ ਦੀ ਚੌਂਕੀ ਕਰਾ ਰਹੇ ਹਾਂ। ਅੱਛਾ ਜੀ। ਤਾਂ ਕਿ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਵਧੀਆ ਹੋਵੇ। ਹਾਂਜੀ ਤੁਸੀਂ ਜ਼ਰੂਰ ਆਉਣਾ ਹੈ। ਹਾਂਜੀ ਹਾਂਜੀ। ਮੰਮੀ ਜੀ ਤੁਸੀਂ ਘਰ ਸਭ ਤੋਂ ਪਹਿਲਾਂ ਆਉਣਾ ਹੈ। ਲੋ ਬੇਟਾ ਜੀ ਐਡੀ ਕੀ ਗੱਲ ਹੈ, ਤੁਸੀਂ ਕਹੋ ਤੇ ਮੈਂ ਹੁਣੇ ਚੱਲ ਪੈਣੀ ਤੁਹਾਡੇ ਨਾਲ। ਹਾਂਜੀ ਹਾਂਜੀ, ਵੈਸੇ ਵੀ ਬੇਲੀ ਬੈਠੀ ਰਹਿੰਦੀ ਹੈ ਘਰੇ। ਡੈਡੀ ਜੀ ਤੁਸੀਂ ਫਿਕਰ ਨਾ ਕਰੋ, ਆ ਦਰੀਆਂ ਵਿਛਣ ਤੋਂ ਪਹਿਲਾਂ ਨਾ ਅਸੀਂ ਆਪੇ ਪਹੁੰਚ ਜਾਣਾ। ਸਾਡਾ ਮੁੰਡਾ ਦਰੀਆਂ ਵੀ ਤੇਤੋਂ ਹੀ ਵਿਛਾਉਣੀਆਂ। ਉਹ ਮੁੰਡਾ ਤਾਂ ਸਾਡਾ ਬਹੁਤ ਕੰਮ ਆ ਜੀ। ਕੋਈ ਨਹੀਂ ਵੀਰ ਜੀ, ਦਰੀਆਂ ਵੀ ਆਪਾਂ ਵਿਛਾ ਦਾਂਗੇ। ਬੱਬੂ ਤੂੰ ਪਹਿਲੇ ਪਹੁੰਚ ਜੀ। ਹੁਣੀ ਭਾਈ ਜਾਨਾ। ਉਹ ਦੇਖੋ ਸਾਡੇ ਫੌਜੀ ਦੀ ਫੋਟੋ। ਆ ਲੱਗਦਾ ਪੂਰਾ ਗੱਭਰੂ ਜਵਾਨ ਫੋਟੋ 'ਚ ਹੈ। ਆ ਮੇਰੀ ਇਹ ਫੋਟੋ ਜੀ ਆਪਾਂ ਲਾਈ ਹੈ ਜੀ। ਬੱਬੂ ਮੇਰੀ ਜਵਾਨ ਲੱਗਦਾ ਜਵਾਨ। ਫੋਟੋ ਲਾਈ ਨਹੀਂ ਬੱਬੂ ਫੋਟੋ। ਹਾਂਜੀ ਫੌਜੀ ਸਾਹਿਬ, ਫੌਜ ਵਿੱਚ ਕੀ ਤੁਸੀਂ ਬਾਜਾ ਵਜਾਉਂਦੇ ਸੀ?
ਉਹ ਬੈਠਾ ਰਹਿ ਤੂੰ ਡੈਡੀ ਜੀ ਵੀਰ ਜੀ ਬੁਲਾ ਦੇ ਮੈਂ ਜਾਣਾ ਵੀਰ ਜਾ, ਜੀ ਜਾ। ਹਾਂਜੀ ਵੀਰ ਜੀ ਹਾਂਜੀ ਆ ਫੋਟੋ ਇਹ ਤਾਂ ਵੀਰ ਜੀ ਬਸ ਸ਼ੌਂਕ ਵਾਸਤੇ ਹੀ ਆ ਸ਼ੌਂਕ ਸ਼ੌਂਕ ਤਾਂ ਠੀਕ ਆ ਹਾਂਜੀ ਫੌਜੀ ਦੇ ਹੱਥ ਵਿੱਚ ਬੰਦੂਕ ਚੰਗੀ ਲੱਗਦੀ ਆ ਨਾ ਕਿ ਬਾਜਾ ਬੁੱਜਾ ਬਾਜਾ ਗੱਲ ਉਹ ਵੀਰ ਜੀ ਗੱਲ ਬਿਲਕੁਲ ਠੀਕ ਆ ਬੱਬੂ ਯਾਰ ਚੱਕ ਕੇ ਫੜੋ ਬਾਹਰ ਮਾਰ ਯਾਰ ਵੀਰ ਜੀ ਕੰਮ ਤਾਂ ਆਪਾਂ ਫੌਜੀ ਵਾਲੇ ਕਰੀਦੇ ਆ ਇਹ ਤਾਂ ਸ਼ੌਂਕ ਹੀ ਆ ਬਸ ਹਾਂਜੀ ਕਿਉਂ ਬੱਬੂ ਯਾਰ ਕੁਝ ਬੋਲਦਾ ਕਿ ਤੂੰ ਦੱਸ ਨਾ ਨਹੀਂ ਤੂੰ ਮੈਨੂੰ ਇੱਕ ਗੱਲ ਦੱਸ ਹਾਂਜੀ ਵੀਰ ਜੀ ਮੈਨੂੰ ਤਾਂ ਕਦੇ 30 ਦਿਨਾਂ ਤੋਂ ਬਾਅਦ ਛੁੱਟੀਆਂ ਨਹੀਂ ਮਿਲੀਆਂ ਤੈਨੂੰ 3 ਮਹੀਨੇ ਛੁੱਟੀ ਕਿੱਦਾਂ ਮਿਲ ਗਈ ਉਹ ਵੀਰ ਜੀ ਉਹ ਗੱਲ ਏਦਾਂ ਨਾ ਕਿ ਛੁੱਟੀ ਮੇਰੀ ਵੀ 30 ਦਿਨਾਂ ਦੀ ਸੀਗੀ ਜਿਹੜਾ ਮੇਰਾ ਵੱਡਾ ਅਫਸਰ ਆ ਉਹ ਮੈਨੂੰ ਨਾ ਬੜਾ ਹੀ ਕਰਦਾ ਮੇਰੇ ਨਾਲ ਇਹ ਤਾਂ ਬਹੁਤ ਸਖਤ ਆ ਬਹੁਤ ਰੋਬ ਰੱਖਦਾ ਆਪਣਾ ਇਹ ਨਹੀਂ ਸੁਣਦਾ ਕੋਈ ਚਲਾ ਜਾਵੇ ਛੁੱਟੀ ਮੰਗਣ ਸਾਹ ਮਨਾ ਕਰ ਦਿੰਦਾ ਪਰ ਤੁਹਾਨੂੰ ਪਤਾ ਜਿਹੜਾ ਮਿਹਨਤੀ ਫੌਜੀ ਹੁੰਦਾ ਉਹਦੀ ਤਾਂ ਫਿਰ ਵੱਡਾ ਅਫਸਰ ਸੁਣਦਾ ਹੀ ਆ ਬਸ ਇਦਾਂ ਹੀ ਆ ਕੁਝ ਮੇਰਾ ਉੱਥੇ ਛੁੱਟੀ ਤੇ ਆਉਣ ਤੋਂ ਪਹਿਲਾਂ ਮੈਂ ਉਹਨੂੰ ਮਿਲਣ ਗਿਆ ਤੇ ਮੈਨੂੰ ਕਹਿੰਦਾ ਅੰਬਰ ਸਿਆ ਇਸ ਵਾਰ ਛੁੱਟੀ ਤੇ ਜਾਣਾ ਨਾ ਤਾਂ ਵਿਆਹ ਕਰਾ ਕੇ ਆਣਾ ਬਸ ਜੀ ਉਹਦੇ ਕਰਕੇ ਬੈਠਾ ਨਹੀਂ ਤਾਂ ਬਾਕੀ ਛੁੱਟੀਆਂ ਮੇਰੀਆਂ ਵੀ ਹੋਣੀਆਂ ਗਈਆਂ ਕਿਉਂ ਜੀ ਵੀਰ ਜੀ ਕਿਤੇ ਤੁਹਾਡੀ ਛੁੱਟੀ ਤਾਂ ਨਹੀਂ ਖਤਮ ਹੋ ਗਈ ਇਹੀ ਸਮਝੋ ਛੁੱਟੀ ਖਤਮ ਹੈ ਤੈਨੂੰ ਮੇਰੀ ਛੁੱਟੀ ਖਤਮ ਹੋਣ ਦੀ ਬੜੀ ਖੁਸ਼ੀ ਹੋਈ ਨਹੀਂ ਵੀਰ ਜੀ ਖੁਸ਼ੀ ਨਹੀਂ ਮੈਨੂੰ ਤਾਂ ਦੁੱਖ ਤੁਸੀਂ ਵਿਆਹ ਤੇ ਹੋਣਗੇ ਨਹੀਂ ਵਿਆਹ ਸੁਣਨਾ ਲੱਗੂਗਾ ਪਰ ਤੁਸੀਂ ਬੈਠੋ ਤੇ ਸਹੀ ਬੈਠੋ ਕੋਈ ਗੱਲ ਨਹੀਂ ਬੱਬੂ ਹੁਣ ਕੀ ਕਰ ਸਕਦੇ ਆ ਨੌਕਰੀ ਹੈ ਜਾਣਾ ਮੈਂ ਫੌਜੀ ਹੈ ਹਨਾ ਵੀ ਫੌਜੀ ਡਿਊਟੀ ਵੀ ਜ਼ਰੂਰੀ ਹੈ ਜਾਣਾ ਜ਼ਰੂਰੀ ਹੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਠੰਡ ਰੱਖ ਉਹ ਡੈਡੀ ਹਾਂਜੀ ਜ਼ਿੰਦਾਬਾਦ ਡੈਡੀ ਬੈਠੋ ਬੈਠੋ ਤੁਸੀਂ ਡੈਡੀ ਬੈਠੋ ਮੁੰਡਾ ਫੌਜੀ ਆ ਮੁੰਡਾ ਫੌਜੀ ਆ ਹਾਂਜੀ ਬੈਠੋ ਜ਼ਿੰਦਾਬਾਦ ਬੈਠੋ ਹਾਂ ਬਿਲਕੁਲ ਸਹੀ ਸਾਲੇ ਜੱਬਲ ਜੇ ਹਾਂ ਜੀ ਢਿੱਲੋਂ ਸਾਹਿਬ ਪੈਸੇ ਦੀ ਕਮੀ ਤਾਂ ਨਹੀਂ ਤੁਹਾਡੇ ਕੋਲ ਫਿਰ ਵੀ ਵਿਆਹ ਤੇ ਖਰਚਾ ਤਾਂ ਕਾਫੀ ਆ ਗਿਆ ਹੋਣਾ ਉਹ ਕੋਈ ਨਹੀਂ ਬਚੋਲਿਆ ਤੈਨੂੰ ਤੇਰੀਆਂ ਛੱਪਾਂ ਮਿਲ ਜਾਣੀਆਂ ਉਹ ਢਿੱਲੋਂ ਸਾਹਿਬ ਤੁਹਾਡੇ ਹੁੰਦਿਆਂ ਇਸ ਵਿਚੋਲੇ ਨੂੰ ਫਿਕਰ ਕਰਨੇ ਦੀ ਕੀ ਲੋੜ ਆ ਗੱਲ ਸੁਣ ਪੁੱਤ ਬੇਬੇ ਉੱਥੇ ਜੁਗਨੂ ਨੇ ਤਾਂ ਨਹੀਂ ਆਣਾ ਨਾ ਬੇਬੇ ਤੂੰ ਦੱਸਦਾ ਸੀ ਨਾ ਉਹ ਬੜਾ ਖਾਸ ਸਾੜੀ ਆ ਉਹ ਵੀਰ ਜੀ ਦਾ ਨਾ ਬੇਬੇ ਏਦਾਂ ਦੀ ਕੋਈ ਗੱਲ ਨਹੀਂ ਕਿਉਂ ਕੀ ਗੱਲ ਵੱਜਦੀ ਨਹੀਂ ਨਹੀਂ ਭਾਜੀ ਬਹੁਤ ਵਧੀਆ ਵੱਜਦੀ ਆ ਆਹ ਦੇਖੋ ਅੰਬਰ ਯਾਰ ਇੱਕ ਗੱਲ ਦੱਸ ਹਾਂਜੀ ਐਂ ਦੱਸ ਕੱਲ ਕਿੱਥੇ ਸੀ ਕੱਲ ਤਾਂ ਮੈਂ ਬੇਬੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਿਆ ਸੀ ਮੱਥਾ ਟਿਕਾਣ ਅੱਛਾ ਜਿਹੜਾ ਬੱਸ ਸਟੈਂਡ ਕੋਲੇ ਹੈ ਨਹੀਂ ਭਾਜੀ ਸਾਡਾ ਗੁਰਦੁਆਰਾ ਸਾਹਿਬ ਤਾਂ ਮਹੱਲੇ 'ਚ ਹੀ ਆ ਉੱਥੇ ਗਿਆ ਸੀ ਮੈਂ ਅੱਛਾ ਜਿਹੜਾ ਰਾਗ ਮਿਊਜ਼ਿਕ ਕੰਪਨੀ ਦੇ ਨਾਲ ਹੈ, ਉੱਥੇ ਮੱਥਾ ਟੇਕਣ ਗਿਆ ਸੀ ਨਾ ਭਾਜੀ ਮੈਂ ਹੀ ਕਰਨ ਜਾਣਾ ਉੱਥੇ ਮੇਰਾ ਕੀ ਕੰਮ ਜਿਹੜਾ ਸਾਰੇ ਕਲਾਕਾਰ ਕਰਨ ਜਾਂਦੇ ਆ ਉਹੀ ਸਭ ਪਤਾ ਲੱਗ ਗਿਆ ਤੇਰਾ ਕੈਸਟਾਂ ਕਢਾਉਣ ਨੂੰ ਫਿਰਦਾ ਨਾ ਬਸ ਕਰੋ ਯਾਰ ਸਿਰ ਦੁਖਣ ਲੱਗ ਗਿਆ ਓਏ ਓ ਬ్రో ਉਹ ਸਿਰ ਗਿਆ ਮੇਰਾ ਓਏ ਗਿਆ ਮੈਂ ਓਏ ਓਏ ਸਿਰ ਯੋ ਬ్రో ਪਰ ਬੜੇ ਡਰਾਮੇ ਜੇ ਨਾ ਕਰ ਯੋ ਬ్రో ਮੈਂ ਕੀ ਕਹੀ ਜਾਨਾ ਯੋ ਬ్రో ਅੰਬਰ ਜ਼ਿਆਦਾ ਡਰਾਮੇ ਨਾ ਕਰ ਮੇਰੇ ਬੁਰੇ ਤੇਰੀਆਂ ਸਭ ਹਰਕਤਾਂ ਦਾ ਪਤਾ ਮੈਨੂੰ
ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ। ਜੇ ਮਾਰਕੀਟ ਦੇ ਵਿੱਚ ਕੋਈ ਤੇਰੀ ਕੈਸਟ ਦੇਖ ਲਈ ਜਾਂ ਗਾਣਾ ਸੁਣ ਲਿਆ ਨਾ ਤਾਂ ਤੇਰੇ ਮਕਾਨ ਦੀ ਨਿਲਾਮੀ ਕਰਵਾ ਦੇਣੀ ਹੈ ਮੈਂ। ਜੇ ਗਾਉਣ ਦਾ ਐਡਾ ਹੀ ਕੀੜਾ ਨਾ ਤਾਂ ਪਹਿਲਾਂ ਪੈਸੇ ਇਕੱਠੇ ਕਰਕੇ ਮੇਰਾ ਕਰਜ਼ਾ ਲਾ, ਮੇਰਾ, ਫੇਰ ਗਾਉਣ ਬਾਰੇ ਸੋਚੀ। ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰ, ਨਹੀਂ ਤਾਂ ਸਮਝ ਗਿਆ ਨਾ ਤੂੰ। ਹਾਂਜੀ ਭਾਜੀ। ਉਹ ਤਾਂ ਠੀਕ ਆ ਮਾਮਾ ਜੀ, ਢਿੱਡ ਦੇਖਿਆ ਜਿਵੇਂ ਪ੍ਰੈਗਨੈਂਟ ਹੁੰਦੀ ਲੱਗਦਾ ਸਭ ਕੁਝ ਠੀਕ ਐਕਸਰਸਾਈਜ਼ ਕਰਿਆ ਕਰੋ। ਐਕਸਰਸਾਈਜ਼ ਨਾਲ ਸਰੀਰ ਮਜ਼ਬੂਤ ਰਹਿੰਦਾ। ਮਜਾਲ ਆ ਕੋਈ ਕਰੋਨਾ ਜੀ ਬਿਮਾਰੀ ਤੁਹਾਡੇ ਲਾਗੇ ਵੀ ਲੱਗ ਜਵੇ, ਕਹਿਣਾ ਮੰਨਿਆ ਕਰੋ। ਕਿੰਨੀ ਵਾਰ ਕਿਹਾ ਤੁਹਾਨੂੰ ਐਕਸਰਸਾਈਜ਼ ਕਰਿਆ ਕਰੋ। ਉਹ ਬੈਠਾ ਤੁਹਾਡਾ ਵੱਡਾ ਸਿੰਗਰ। ਤੂੰ ਐਵੇਂ ਨਾ ਬੋਲੀ ਜਾ, ਅੱਜ ਆਪਾਂ ਉਹਨੂੰ ਮਿਲੀਏ। ਜੁਗਨੂ ਜੀ, ਜੁਗਨੂ ਜੀ। ਕੀ ਗੱਲ ਆ, ਅੱਜ ਚਿਹਰੇ ਤੇ ਚਮਕ ਘੱਟ ਲੱਗ ਰਹੀ ਆ। ਉਹ ਢਿੱਲੋਂ ਸਾਹਿਬ, ਮੇਰੀ ਚਮਕ ਨੂੰ ਛੱਡੋ, ਸੋਨੇ ਨੇ ਵੀ ਆਪਦੀ ਕਦੇ ਚਮਕ ਛੱਡੀ ਹੈ। ਐਂ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ? ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ। ਅੱਜ ਮਾਤਾ ਰਾਣੀ ਦੀਆਂ ਚੌਂਕੀ ਆ, ਤੁਸੀਂ ਜ਼ਰੂਰ ਆਇਓ। ਤੁਹਾਡੇ ਆਉਣਾ ਸਾਡੇ ਘਰ ਦੀ ਸ਼ੋਭਾ ਵੱਧ ਜੂਗੀ। ਵੈਸੇ ਤਾਂ ਮੈਂ ਬਹੁਤ ਬਿਜੀ ਹਾਂ, ਪਰ ਕੋਈ ਗੱਲ ਨਹੀਂ, ਤੁਹਾਡੇ ਕਰਕੇ ਮੈਂ ਜ਼ਰੂਰ ਆਵਾਂਗਾ। ਹੁਣ ਬਣੀ ਗੱਲ। ਵੈਸੇ ਮੁੰਡਾ ਹੈ ਕਿੱਥੋਂ ਦਾ? ਹਾਂ, ਇੱਥੇ ਦਾ, ਭੁੱਜੋ ਮੰਡੀ ਦਾ। ਭੁੱਜੋ ਮੰਡੀ ਦਾ? ਹਾਂ, ਇੱਥੋਂ ਦਾ, ਭੁੱਜੋ ਮੰਡੀ ਦਾ। ਨਾਮ ਕੀ ਹੈ ਮੁੰਡੇ ਦਾ? ਅਮਰਿੰਦਰ। ਫੌਜੀ ਆ, ਫੌਜੀ। ਗੱਭਰੂ ਆ ਮੁੰਡਾ, ਪੂਰਾ ਜਵਾਨ। ਤੇ ਅੱਜ ਫਿਰ ਉਹਨਾਂ ਨੇ ਚੌਂਕੀ ਤੇ ਵੀ ਆਉਣਾ ਹੋਊਗਾ। ਉਹਨਾਂ ਤਾਂ ਪਹਿਲਾਂ ਹੀ ਪਹੁੰਚਣਾ, ਤੁਸੀਂ ਵੀ ਜ਼ਰੂਰ ਆ ਕੇ ਦਰਸ਼ਨ ਦੇਣੇ ਆ। ਖੜ ਓਏ, ਤੂੰ ਮਾਮਾ ਜਲਾਦ ਬਣਿਆ ਫਿਰ ਤੂੰ ਕਿਹਨੂੰ ਫਾਂਸੀ ਦੇਣੀ ਓਏ? ਲੈ ਐਵੇਂ ਹੀ ਦੱਸ। ਉਹ ਕਿਉਂ ਤੰਗ ਕਰੀ ਜਾਂਦਾ? ਓਏ ਚਾਚਾ, ਬੁੱਲੇ ਲੁੱਟਿਆ ਕਰ, ਤੈਨੂੰ ਮੈਂ ਦੱਸਾਂ। ਠੀਕ ਆ ਫੌਜੀ ਸਾਹਿਬ, ਉਧਰ ਦੇਖ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਓ ਜੀ ਅੰਦਰ। ਆਓ ਬੇਬੇ। ਕੀ ਬਾਤ ਹੈ ਜੀ। ਹੋਰ ਫੌਜੀ ਸਾਹਿਬ, ਫੌਜ ਸਭ ਕੁਝ ਠੀਕ ਠਾਕ ਆ? ਹਾਂਜੀ ਡੈਡੀ ਜੀ, ਸਭ ਇੱਕਦਮ ਫਿੱਟ ਆ। ਤੁਸੀਂ ਸੁਣਾਓ, ਸਭ ਠੀਕ ਠਾਕ ਹੈ? ਬਸ ਠੀਕ ਆ। ਹੁਣ ਤੁਸੀਂ ਆ ਗਏ, ਤੁਸੀਂ ਸਾਂਭਣਾ ਸਭ ਕੁਝ। ਹਾਂਜੀ ਹਾਂਜੀ ਹਾਂਜੀ, ਹੁਣ ਅਸੀਂ ਪਹੁੰਚ ਗਏ ਆ ਨਾ, ਅਸੀਂ ਸਭ ਸੰਭਾਲ ਲੈਣਾ। ਉਹ ਸਲੂਟ ਤਾਂ ਮਾਰਦੇ ਇੱਕ। ਹਲੋ ਜੀ, ਵਿਚੋਲਾ ਜੀ, ਕੀ ਗੱਲ ਅੱਜ ਤੁਸੀਂ ਪਹਿਲਾਂ ਹੀ ਪਹੁੰਚੇ ਹੋਏ ਹੋ? ਢਿੱਲੋਂ ਸਾਹਿਬ ਨੇ ਬੁਲਾ ਓਏ ਲਿਆ। ਅੱਜ ਇਹ ਵਿਚੋਲਾ ਨਹੀਂ, ਇਹਨੇ ਭੇਟਾ ਗਾਉਣੀਆਂ। ਵਾਹ ਕੀ ਬਾਤ ਹੈ, ਜ਼ੋਰ ਸੇ ਬੋਲੋ। ਜੈ ਮਾਤਾ ਦੀ। ਜੈ ਮਾਤਾ ਦੀ। ਓਕੇ ਢਿੱਲੋਂ ਸਾਹਿਬ, ਮੈਂ ਫਿਰ ਭੇਟਾ ਦੀ ਤਿਆਰੀ ਕਰਦਾ। ਜੈ ਮਾਤਾ ਜੈ ਮਾਤਾ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਸੀਂ ਸਾਡੇ ਇਲਾਕੇ ਚ ਆਏ, ਸਾਡੀ ਰੂਹ ਹੀ ਖੁਸ਼ ਹੋਈ। ਗੱਲ ਬਈ ਐ ਲੱਗਦਾ ਹੈ ਜਿਵੇਂ ਸੁਪਨਾ ਵੇਖ ਰਹੀ ਹੋਵੇ। ਸਹੀ ਗੱਲ। ਮੈਂ ਕਿਹਾ ਰੂਹ ਹੀ ਖੁਸ਼ ਹੋ ਗਈ। ਉਹ ਸ਼ੁਕਰ ਹੈ ਉਸ ਮਾਲਕ ਦਾ ਜਿਹਨੇ ਐਡੇ ਵੱਡੇ ਹਿਸਾਬ ਨਾਲ ਸਾਨੂੰ ਬੁਲਾਤਾ। ਜੁਗਨੂ ਜੀ, ਧੰਨ ਭਾਗ ਜੀ, ਧੰਨ ਭਾਗ। ਮੇਲੇ ਹੋ ਗਏ ਜੀ, ਮੇਲੇ।
मैं क्या मालक गुस्सा ना करो तो फोटो तो ले लेंगे। ਆਏ ਜੁਗਨੂ ਜੀ ਆ ਗਏ ਆ ਬੜੇ ਪਿਆਰੇ ਬੰਦੇ ਆ ਆਪਣੇ ਲਈ ਸਪੈਸ਼ਲ ਆਏ ਆ ਤੇ ਗਾਉਂਦੇ ਵੀ ਬਹੁਤ ਵਧੀਆ। ਓਏ ਆ ਕਿੱਥੋਂ ਆ ਗਿਆ ਬੱਬੂ, ਤੂੰ ਬੇਬੇ ਨੂੰ ਲੈ ਕੇ ਨਿਕਲ, ਮੈਂ ਨਹੀਂ ਨਿਕਲਦਾ। ਅੰਬਰ ਪੁੱਤਰ। ਹਾਂਜੀ ਡੈਡੀ ਜੀ। ਕੀ ਗੱਲ ਕਾਕਾ ਸਿਰ ਦੁਖਦਾ? ਹਾਂਜੀ ਡੈਡੀ, ਪਤਾ ਨਹੀਂ ਬੱਬੂ ਯਾਰ ਇੱਥੇ ਆ ਕੇ ਸਿਰ ਜੇ ਦੁਖਣ ਲੱਗ ਗਿਆ। ਘਰੇ ਤਾਂ ਜਮਾ ਸੈੱਟ ਸੀਗਾ, ਇੱਥੇ ਕਿ ਪਤਾ ਨਹੀਂ ਕੀ ਹੋਇਆ। ਮੈਂ ਤੇਰੇ ਲਈ ਦਵਾਈ ਮੰਗਾਉਂਦਾ ਆ। ਰੁਕ, ਦਵਾਈ? ਉਹ ਨਹੀਂ ਡੈਡੀ, ਤੁਸੀਂ ਤਕਲੀਫ ਕਿਉਂ ਕਰਦੇ ਹੋ? ਮੈਂ ਆਪ ਹੀ ਜਾ ਕੇ ਲਿਆਣਾ, ਨਾਲੇ ਮਿਹਰ ਨੂੰ ਮਿਲ ਲੈਣਾ ਜੇ ਤੁਸੀਂ ਕਹੋ ਤਾਂ। ਹਾਂ ਕਿਉਂ ਨਹੀਂ? ਮਿਹਰ ਉੱਪਰ ਹੀ ਹੋਏਗੀ। ਤੂੰ ਜਾ ਹੁਣ। ਮਿਹਰ ਤੂੰ ਗੱਲ ਸੁਣ ਮੇਰੀ, ਚਾਹ ਪਾਣੀ ਲਿਆ, ਮੈਂ ਜੁਗਨੂ ਜੀ ਨੂੰ ਜਾ ਕੇ ਮਿਲਦਾ। ਠੀਕ ਹੈ, ਕੋਈ ਨਹੀਂ, ਮੈਂ ਹੁਣੀ ਲਿਆਣਾ ਚਾਹ ਪਾਣੀ। ਜੁਗਨੂ ਸਾਹਿਬ ਜੀ ਆਓ ਜੀ ਆਓ। ਢਿੱਲੋਂ ਸਾਹਿਬ ਬੱਲੇ ਬੱਲੇ, ਤੁਸੀਂ ਤਾਂ ਸਾਨੂੰ ਖੁਸ਼ ਹੀ ਕਰਤਾ, ਤੁਹਾਨੂੰ ਹੀ ਉਡੀਕਦੇ ਸੀਗੇ, ਤੁਸੀਂ ਤਾਂ ਮਾਹੌਲ ਬਣਾਤਾ। ਆਓ ਮੈਂ ਤੁਹਾਨੂੰ ਮੇਰ ਦੀ ਸੱਸ ਨੂੰ ਬੁਲਾਉਣਾ। ਜ਼ਰੂਰ ਮਾਈ, ਮੈਂ ਤੁਹਾਡੇ ਲਈ ਚਾਹ ਲੈ ਕੇ ਆਇਆ ਸੀ। ਚਲੋ ਆਪ ਹੀ ਪੀਣੀ ਹੈ। ਉਹ ਲਿਆ ਵੀ ਕਾਕਾ ਚਾਹ। ਚੱਲ 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 ਜੁਗਨੂ ਜੀ ਮੈਂ ਤਾਂ ਸੋਚਦਾ ਸੀਗਾ ਤੁਸੀਂ ਆਉਣਾ ਨਹੀਂ। ਸਤਿ ਸ਼੍ਰੀ ਅਕਾਲ ਜੀ। ਪੈ ਗਿਆ ਜੀ। ਸਤਿ ਸ਼੍ਰੀ ਅਕਾਲ। ਜੁਗਨੂ ਭਾਜੀ ਨਮਸਤੇ ਸਰ। ਨਮਸਤੇ ਜੀ। ਨਮਸਤੇ ਜੀ। ਨਮਸਤੇ। ਵਾਹ ਜੀ ਵਾਹ, ਬਹੁਤ ਚਲਾਈ ਹੈ ਤੁਹਾਡੀ ਤਾਂ। ਹਾਂਜੀ ਹਾਂਜੀ ਬਿਲकुल। ਮਾਮੇ ਕੇ ਤਾਂ ਬੜੇ ਘੈਂਟ ਸਿੰਗਰ ਆ ਰਹੇ ਨੇ, ਕਮਾਲ ਹੀ ਹੋਗੀ। ਆਈ ਆ ਬਈ, ਮੇਰੇ ਮਾਮਾ ਜੀ ਤਾਂ ਬਹੁਤ ਅੱਛਾ ਦੋਸਤ ਆ ਉਹ। ਯਾਰ ਕਾਫੀ ਪਹੁੰਚ ਆ ਉਹਨਾਂ ਦੀ। ਆਈ ਆ ਬਈ, ਫੋਟੋ ਹੀ ਕਰਾਉਣੀ ਆ। ਇੱਕ ਫੋਟੋ ਮੇਰੀ ਵੀ ਕਰਵਾ ਦੇ ਘੈਂਟ ਜੀ ਯਾਰ। ਮੈਨੂੰ ਨਹੀਂ ਪਤਾ ਉਹਦਾ ਕੁਛ। ਹਾਂ ਪਰ ਇੱਥੇ ਤਾਂ ਸੀਗੇ, ਉਹ ਕਿੱਥੇ ਗਏ? ਓਏ ਚਾਚਾ ਪਤਾ ਨਹੀਂ ਯਾਰ ਕਿੱਥੇ ਗਈ। ਮੈਨੂੰ ਤਾਂ ਉਹਦੀ ਚਾਹ ਵੀ ਆਪ ਹੀ ਪੀਣੀ ਪੈ ਗਈ। ਬਸ ਤੂੰ ਚਾਹ ਪੀਣ ਜੋਗਾ ਰਹਿ ਗਿਆ। ਉੱਠ ਜੁਗਨੂ ਜੀ ਬੈਠੋ, ਮੈਂ ਤੁਹਾਨੂੰ ਵਧੀਆ ਚਾਹ ਦਾ ਕੱਪ ਕਰਾਉਣਾ। ਉਹ ਲੈ ਮਿਹਰ ਦੀ ਸੱਸ ਤੁਰੀ ਵੀ ਆਉਂਦੀ ਹੈ, ਮੈਨੂੰ ਲੱਗਦਾ ਵਾਪਸ ਚੱਲ ਪਏ। ਉਹ ਭੈਣ ਜੀ ਤੁਸੀਂ ਕਿੱਧਰੋਂ ਚੱਲ ਪਏ? ਅਜੇ ਤਾਂ ਪ੍ਰੋਗਰਾਮ ਸ਼ੁਰੂ ਵੀ ਨਹੀਂ ਹੋਇਆ। ਉਹ ਜੀ ਮੇਰੀ ਤਬੀਅਤ ਕੁਝ ਠੀਕ ਜੀ ਨਹੀਂ ਮੈਂ ਤਾਂ ਕਹਿੰਦਾ ਸੀ ਇਹਨਾਂ ਨੂੰ ਸਪੈਸ਼ਲ ਕਾਫੀ ਪਿਉਣੇ ਆ ਤੇ ਤੁਸੀਂ ਚੱਲ ਵੀ ਪਏ। ਉਹ ਕਾਫੀ ਤਾਂ ਪੀ ਕੇ ਜਾਓ। ਵੀਰ ਜੀ ਤਬੀਅਤ ਠੀਕ ਨਹੀਂ, ਤਾਂ ਹੀ ਜਾ ਰਹੇ ਹਾਂ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਕਾਕਾ ਤੂੰ ਤਾਂ ਰੁਕ। ਉਰੇ ਆ ਓਏ। ਕੁੜੀ ਦੀ ਸੱਸ ਨੇ ਲਾਲ ਰੰਗ ਦਾ ਸੂਟ ਪਾਇਆ ਸੀ। ਉਹ ਪਤਾ ਨਹੀਂ ਯਾਰ, ਬੈਠਾ ਇੱਥੇ ਰੁੜੇ ਫਿਰਦਾ ਸੀ, ਮੈਨੂੰ ਨਹੀਂ ਪਤਾ ਕਿਹੜੇ ਰੰਗ ਦਾ ਸੂਟ ਪਾਇਆ ਸੀ। ਬਸ ਚਾਹ ਹੀ ਖਰਾਬ ਕਰਾ ਦਿੱਤੀ ਮੇਰੀ। माता जय माता जय माता, तू है मेरी अम्बे माँ, आई है आई है। जय माता जय माता जय माता जय माता, तू है मेरी अम्बे माँ। जय माता दी, 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 जय माता दी। जय माता दी, 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 जय माता दी। जय माता दी, जय माता दी, जय माता दी, जय माता दी। आखी नमूना सी बाजी। ਜੁਗਨੂ ਜੀ ਰਾਤੀ ਤਾਂ ਤੁਸੀਂ ਪਹਿਲਾਂ ਹੀ ਚਲੇ ਗਏ ਸੀ, ਕੀ ਗੱਲ ਹੋ ਗਈ? ਉਹ ਕੁਛ ਬੋਲੋ ਜੁਗਨੂ ਜੀ, ਤੁਸੀਂ ਚੁੱਪ ਕਾਤੇ ਬੈਠੇ ਹੋ? ਉਹ ਸਭ ਠੀਕ ਆ ਜੁਗਨੂ ਜੀ, ਬੋਲਦੇ ਨਹੀਂ।
हाँ जी सब ठीक है। वैसे मुंडा करदा की है? फौजी आ जी, कल ਤਾਂ ਤੁਹਾਨੂੰ ਦੱਸਿਆ ਸੀਗਾ। ਕੀ ਮੈਂ ਉਹਨਾਂ ਨੂੰ ਮਿਲ ਸਕਦਾ? ਹਾਂ ਹਾਂ ਜ਼ਰੂਰ। ਕਦੋਂ ਮਿਲਣਾ ਚਾਹੁੰਦੇ ਆ? ਹੁਣੇ ਹੀ। ਹੁਣੇ ਹੀ? ਲਓ ਜੀ ਮੈਂ ਫੋਨ ਮਾਰਦਾ, ਜੇ ਉਹ ਇੱਥੇ ਲਾਗੇ ਹੋਊਗਾ ਤੇ ਆ ਜਾਊਗਾ ਜ਼ਰੂਰ। ਹਾਂ ਆ ਠੀਕ ਹੈ। ਡੈਡੀ ਜੀ ਦਾ ਫੋਨ। ਹੈਲੋ ਫੌਜੀ ਸਾਹਿਬ ਕਿਵੇਂ ਹੋ? ਪੈਰੀ ਪੈਣੇ ਡੈਡੀ ਜੀ। ਬੇਟਾ ਜੀ 2 ਮਿੰਟ ਫ੍ਰੀ ਹੋ? ਤੁਸੀਂ ਹੁਕਮ ਕਰੋ। ਜੁਗਨੂ ਜੀ ਨੇ ਮਿਲਣਾ ਹੈ। ਜੁਗਨੂ ਜੀ ਨੂੰ? ਡੈਡੀ ਮਿਲ ਲੈਂਦੇ ਆ ਜੁਗਨੂ ਜੀ ਨੂੰ, ਪਰ ਮੈਂ ਨਾ ਬਹੁਤ ਜ਼ਰੂਰੀ ਕੰਮ ਜਾਣਾ ਸੀਗਾ। ਆਪਾਂ ਫੇਰ ਕਦੀ ਮਿਲ ਲੈਂਦੇ ਆ। ਹਾਂ ਹਾਂ ਪੁੱਤ ਕੋਈ ਨਹੀਂ, ਕਿਸੇ ਹੋਰ ਟਾਈਮ ਸਹੀ। ਹਾਂ ਠੀਕ ਹੈ ਡੈਡੀ ਜੀ। ਅੱਜ ਜੁਗਨੂ ਪਾਉਂਗਾ ਪੰਗਾ। ਓ ਬੇਬੇ। ਕੀ ਹੋਇਆ ਢਿੱਲੋਂ ਸਾਹਿਬ? ਕੰਮ ਜ਼ਰੂਰੀ ਸੀ, ਉਹਨੂੰ ਕਿਤੇ ਜਾਣਾ ਪਿਆ। ਕੰਮ ਜ਼ਰੂਰੀ ਸੀ? ਦਾਲ ਚ ਕਾਲਾ ਕੇ ਦਾਲ ਹੀ ਕਾਲੀ ਹੈ। ਢਿੱਲੋਂ ਸਾਹਿਬ। ਹਾਂਜੀ। ਕੀ ਮੈਂ ਮੁੰਡੇ ਦੇ ਮੰਮੀ ਪਾਪਾ ਨੂੰ ਮਿਲ ਸਕਦਾ? ਜੁਗਨੂ ਜੀ ਗੱਲ ਕੀ ਆ, ਖੋਲ ਕੇ ਦੱਸ ਦੋ। ਓ ਢਿੱਲੋਂ ਸਾਹਿਬ ਨਹੀਂ ਇਹੋ ਜੀ ਕੋਈ ਗੱਲ ਨਹੀਂ। ਦਰਅਸਲ ਮੈਂ ਮੇਰ ਬੇਟੀ ਦੀ ਮੈਰਿਜ ਤੇ ਕੋਈ ਗਿਫਟ ਦੇਣੀ ਚਾਹੁੰਦਾ। ਅੱਛਾ। ਮੈਂ ਸੋਚਿਆ ਜੇ ਚੀਜ਼ ਮੁੰਡੇ ਵਾਲਿਆਂ ਦੇ ਪਸੰਦ ਦੀ ਹੋਵੇ ਤਾਂ ਹੋਰ ਵੀ ਵਧੀਆ। ਮੁੰਡੇ ਦੀ ਮਾਂ ਨੇ ਆਉਣਾ ਕਾਰਡ ਦੇਣ ਨੂੰ ਵਿਆਹ ਦਾ। ਅੱਜ ਤੁਸੀਂ ਆ ਜਿਓ, ਉਹਨੂੰ ਮਿਲ ਲਿਓ। ਜੁਗਨੂ ਜੀ ਤੁਹਾਡਾ ਆਪਣਾ ਘਰ ਆ ਜੀ, ਸਦਕੇ ਆਓ ਤੁਸੀਂ ਤਾਂ। ਮੈਂ ਤੁਹਾਨੂੰ ਐਡਰੈਸ ਮੈਸੇਜ ਕਰ ਦੂੰਗਾ। ਮੈਂ ਫੋਨ ਕਰਦਾ ਉਹਨਾਂ ਨੂੰ ਤੇ ਦੱਸੂੰਗਾ ਕਿ ਸੁਪਰਸਟਾਰ ਨੇ ਮਿਲਣਾ। ਉਹ ਨਹੀਂ ਨਹੀਂ ਢਿੱਲੋਂ ਸਾਹਿਬ ਐਦਾਂ ਚੰਗਾ ਨਹੀਂ ਲੱਗਦਾ। ਆਪਾਂ ਉਹਨਾਂ ਨੂੰ ਘਰੇ ਮਿਲ ਲੈਂਦੇ ਆ। ਅੱਜ ਉਹਨਾਂ ਨੇ ਘਰੇ ਆਉਣਾ ਹੀ ਆ ਤੇ ਆਪਾਂ ਉੱਥੇ ਹੀ ਮਿਲ ਲਾਂਗੇ ਉਹਨਾਂ ਨੂੰ। ਭਾਜੀ ਆਹ ਵਾਲੀ ਵਾਇਰ ਦੇ ਦਿਓ। लो भाई साहब। हेलो जी। थैंक यू। पूरे लग गए? हाँ जी भाई साहब। बड़ी महंगी लाई है यार। यो ब्रो। ओए यो ब्रो किधर? ਬਸ ਇਦਾਂ ਹੀ ਮौज ਮਸਤੀਆਂ। ਪਰ ਤੂੰ ਕਿੱਦਣ? ਮੈਂ ਤਾਂ ਤਾਰ ਲੈਣ ਆਇਆ ਸੀ। ਕੰਮ ਤੇ ਨਹੀਂ ਗਿਆ ਅੱਜ? ਆਉਣਾ ਜੁਗਨੂ ਭਾਈ ਤਾਂ ਆਈ ਨਹੀਂ, ਛੁੱਟੀ ਤੇ ਅੱਜ ਜੁਗਨੂ ਭਾਈ। ਛੁੱਟੀ ਹੁਣ ਅਸੀਂ ਵੀ ਛੁੱਟੀ ਤੇ ਆ, ਮੋਲੇ ਲੱਤ ਲਿਆ। ਤੂੰ ਵੀ ਗੱਲ ਮौज ਮਸਤੀਆਂ ਹੁਣ ਜਾਣਾ ਅੱਜ ਨਹੀਂ ਆਈ ਜਾਣਾ। ਇਹ ਜੁਗਨੂ ਕਿਤੇ ਕੋਈ ਪੰਗਾ ਹੀ ਨਾ ਪਾ ਦੇਵੇ। ਪੱਪੂ ਨੂੰ ਫੋਨ ਲਾਣਾ। ਯਾਰ ਕੀ ਕਰੀ ਜਾਂਦਾ ਯਾਰ ਤੂੰ? ਇੱਕ ਮਿੰਟ ਆ ਗਿਆ ਰੁਕ ਚੱਲ ਤੂੰ ਮਾਰਦਾ ਉਹ ਇੱਕ ਮਿੰਟ ਖੜ ਜਾ ਯਾਰ। ਇਹਨੂੰ ਕੀ ਹੋ ਗਿਆ ਹੁਣ? ਬੱਬੂ ਗੱਲ ਸੁਣ ਮੇਰੀ। ਹਾਂ ਅਮਰ ਬਾਈ। ਘਰੇ ਜਾ ਤਾਂ ਬੇਬੇ ਨੂੰ ਮਿਹਰ ਦੇ ਘਰ ਨਾ ਜਾਣ ਦੇਈ, ਬਾਕੀ ਮੈਂ ਤੈਨੂੰ ਮਿਲ ਕੇ ਦੱਸਦਾ। ਅੱਛਾ ਇਹਨੂੰ ਬੁਲਾ ਨਾ। ਖੜ ਜਾ ਯਾਰ ਇੱਕ ਮਿੰਟ। ਮੈਂ ਯਾਰ ਜਾਂਦਾ ਯਾਰ, ਅੰਬਰ ਨੇ ਬੰਗਾਰ ਦੀ ਪਾਈ ਹੈ। ਉਹੀ ਤੁਰ ਗਿਆ। ਬੇਬੇ ਹਾਂ ਅੰਬਰ ਉਹ ਬੇਬੇ ਹੈ ਨਹੀਂ ਯਾਰ ਬਾਈ ਘਰੇ, ਯਾਰ ਜਿੰਦਾ ਲੱਗਿਆ ਪਿਆ। ਮੈਨੂੰ ਨਹੀਂ ਪਤਾ ਬਾਈ ਲੰਘ ਜੂ ਕਿਸੇ ਪਾਸੇ। ਬਾਈ ਮੈਂ ਖੇਡਣ ਲੱਗਿਆ ਪਿਆ ਪਬਜੀ, ਮੇਰੇ ਕੋਲ ਇੰਨਾ ਟਾਈਮ ਨਹੀਂ ਬਾਈ। ਉਹ ਯਾਰ ਫੇਰ ਲੱਭ ਲਈ ਯਾਰ ਬੇਬੇ ਨੂੰ ਯਾਰ ਬਾਈ ਬਣ ਕੇ। ਚੰਗਾ ਓਏ ਆ ਗਿਆ ਇੱਕ ਮਿੰਟ ਯਾਰ। ਪਤਾ ਨਹੀਂ ਹੁਣ ਕੀ ਬਣੂ। ਮਿਹਰ ਕੀ ਹੋਇਆ ਜਨਾਬ? ਸਭ ਠੀਕ ਤਾਂ ਹੈ? ਨਾਲੇ ਇੰਨੀ ਟੈਨਸ਼ਨ 'ਚ? ਉਹ ਨਹੀਂ ਹਾਂ ਨਾਲੇ ਮੈਂ ਘਰੇ ਗਈ ਸੀ, ਲੌਕ ਲੱਗਿਆ ਸੀ ਘਰੇ ਤਾਂ। ਉਹ ਹੋ ਸਕਦਾ ਬੇਬੇ ਤੁਹਾਡੇ ਹੀ ਘਰੇ ਗਏ ਹੋਣ। ਉਹ ਵਿਆਹ ਦਾ ਕਾਰਡ ਦੇਣਾ ਸੀਗਾ ਨਾ,
ਚਲੋ ਮੇਰੇ ਨਾਲ, ਮੈਂ ਤੁਹਾਨੂੰ ਕੁਝ ਦਿਖਾਣਾ ਹੈ। ਮਿਹਰ ਆਪਾਂ ਸ਼ਾਮੀ ਚਲੀਏ ਜਾਂ ਕੱਲ ਸਵੇਰੇ ਚੱਲਦੇ ਆ, ਮੈਨੂੰ ਨਾ ਬਹੁਤ ਜ਼ਰੂਰੀ ਕੰਮ ਆ। ਠੀਕ ਹੈ, ਜਾਓ ਤੁਸੀਂ। ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਸਮਝ ਨਹੀਂ ਆਉਂਦੀ? ਪਤਾ ਨਹੀਂ ਲੱਗਦਾ ਉਸ ਦਿਨ ਜਾਗਰਣ 'ਚ ਵੀ ਅਜੀਬ ਹਰਕਤਾਂ ਕਰ ਰਹੇ ਸੀ। ਜੇ ਤੁਸੀਂ ਇਸ ਰਿਸ਼ਤੇ ਤੋਂ ਨਹੀਂ ਨਾ ਖੁਸ਼ ਤਾਂ ਦੱਸ ਦਿਓ। ਮਿਹਰ ਇਦਾਂ ਦੀ ਕੋਈ ਗੱਲ ਨਹੀਂ, ਤੁਹਾਡੇ ਕਹੇ ਨੂੰ ਮੈਂ ਤਾਂ ਕਦੇ ਮਨਾ ਕਰ ਹੀ ਨਹੀਂ ਸਕਦਾ। ਬਸ ਮਿਹਰ ਥੋੜੀ ਜਿਹੀ ਪ੍ਰੋਬਲਮ ਹੈ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਨਾ ਤਾਂ ਦੱਸ ਦਿਓ ਮੈਨੂੰ। ਜੇ ਮੈਂ ਹੀ ਪ੍ਰੋਬਲਮ ਹੈ ਤਾਂ ਵੀ ਦੱਸ ਦਿਓ। ਨਹੀਂ ਮਿਹਰ, ਤੁਸੀਂ ਕਿੱਦਾਂ ਪ੍ਰੋਬਲਮ ਹੋ ਸਕਦੇ ਹੋ? ਰੋਜ਼ ਤਾਂ ਰੱਬ ਤੋਂ ਤੁਹਾਨੂੰ ਮੰਗਿਆ। ਠੀਕ ਹੈ ਫਿਰ ਚਲੋ ਮੇਰੇ ਨਾਲ। ਆ ਲਓ ਜੀ ਜੁਗਨੂ ਜੀ, ਚਾਹ ਪੀਓ। ਓਹੋ ਢਿੱਲੋਂ ਸਾਹਿਬ, ਆਪਾਂ ਚਾਹ ਵੀ ਪੀ ਲਾਂਗੇ। ਇਹ ਮਾਤਾ ਜੀ ਨਹੀਂ ਆਏ? ਬਸ ਆਉਂਦੇ ਹੋਣਗੇ। ਆ ਲਓ ਜੀ, ਆ ਗਏ। ਸਤਿ ਸ੍ਰੀ ਅਕਾਲ ਭੈਣ ਜੀ। ਆਓ ਜੀ ਆਓ। ਜੀ ਹੋਰ ਠੀਕ ਹੋ? ਹਾਂਜੀ ਬਿਲਕੁਲ ਠੀਕ ਆ। ਹੋਰ ਸਾਰੇ ਠੀਕ ਠਾਕ? ਹਾਂਜੀ ਹਾਂਜੀ ਸਭ ਵਧੀਆ ਜੀ। ਹੋਰ ਧੀਰਾ ਨਹੀਂ ਠੀਕ ਹੈ? ਹਾਂਜੀ ਠੀਕ ਆ। ਤੁਸੀਂ ਖੇਚਲ ਕਾਹਦੇ ਕੀਤੀ? ਤੁਹਾਨੂੰ ਪਤਾ ਤਾਂ ਹੈਗਾ ਸੀਗਾ ਅਸੀਂ ਆਉਣਾ ਆ। ਲੈ ਇਹਦੇ 'ਚ ਕੀ ਗੱਲ ਹੈ ਵੀਰ ਜੀ? ਤੁਸੀਂ ਆਏ ਅਸੀਂ ਆਏ, ਇੱਕੋ ਹੀ ਤਾਂ ਗੱਲ ਹੈ। ਗੱਲ ਤੁਹਾਡੀ ਇਹ ਵੀ ਸਹੀ ਆ। माता जी ਬੈਠ ਜਾਓ, ਮੈਂ ਦਿਖਾਵਾਂ ਤੁਹਾਨੂੰ। ਸ਼ਾਪਿੰਗ ਕਰਕੇ ਆਏ ਸੀ ਅਸੀਂ ਅੱਜ। ਬਹੁਤ ਵਧੀਆ। ਮੈਂ ਕਿ ਘਰੇ ਤਾਂ ਤੁਸੀਂ ਬਿਨਾਂ ਦੱਸੇ ਗਾਇਬ ਹੋ ਜਾਣਾ ਹੁੰਦਾ, ਇਸ ਕਰਕੇ ਮੈਂ ਗੁਰਮਨ ਦੇ ਘਰੇ ਹੀ ਸਾਰਾ ਸਮਾਨ ਮੰਗਵਾ ਲਿਆ। ਬੈਠ ਜਾਓ ਹੁਣ। ਉਹ ਹਾਂ, ਬਹੁਤ ਵਧੀਆ ਲੱਗ ਰਿਹਾ, ਬਹੁਤ ਸੋਹਣਾ। ਕੀ ਹੋਇਆ ਤੁਹਾਨੂੰ? ਹੈ ਕੁਝ ਵੀ ਨਹੀਂ। ਅੱਛਾ ਆ ਰੰਗ ਕਿੰਨਾ ਸੋਹਣਾ ਹੈਗਾ, ਆ ਦੇਖ ਤਾਂ। ਵਾਹ ਕੀ ਬਾਤ ਆ, ਕਿੰਨਾ ਸੋਹਣਾ ਕਲਰ ਸਿਲੈਕਟ ਕੀਤਾ ਤੁਸੀਂ। ਮੇਰੀ ਗੱਲ ਸੁਣੋ, ਮੈਨੂੰ ਨਾ ਬਹੁਤ ਜ਼ਰੂਰੀ ਕੰਮ ਹੈ। ਆ ਬਾਕੀ ਦਾ ਸਮਾਨ ਮੈਂ ਫਿਰ ਕਦੇ ਦੇਖ ਲੂੰਗਾ, ਮੈਨੂੰ ਹੁਣ ਜਾ ਲੈਣ ਦਿਓ ਪਲੀਜ਼। ਇੰਨਾ ਕੰਮ ਤਾਂ ਨਾ ਲੋਕਾਂ ਨੂੰ ਕੰਮ ਦੇ ਟਾਈਮ ਨਹੀਂ ਹੁੰਦਾ ਜਿੰਨਾ ਤੁਹਾਨੂੰ ਹੌਲੀਡੇਜ਼ ਹੋਣ ਦੇ ਬਾਵਜੂਦ ਹੈ। ਚਲੋ ਮੈਂ ਵੀ ਚੱਲਦੀ ਹਾਂ। ਤੁਸੀਂ ਗੁੱਸਾ ਨਾ ਕਰੋ। ਕੌਣ ਕਿੱਥੇ ਚੱਲਿਆ? ਮੈਂ ਤਾਂ ਚਾਹ ਬਣਾ ਕੇ ਲੈ ਕੇ ਆਈ ਆ। ਐਂ ਕਰੋ, ਪਹਿਲਾਂ ਚਾਹ ਪੀ ਲਓ, ਫਿਰ ਜਿਹਨੇ ਜਿੱਥੇ ਜਾਣਾ ਜਾਇਓ। ਗੁਰਮਨ ਰਹਿਣ ਦੇ, ਇਹਨਾਂ ਨੂੰ ਨਾ ਕੰਮ ਦੀ ਕੁਝ ਜ਼ਿਆਦਾ ਹੀ ਅੱਗ ਲੱਗੀ ਹੈ। ਆਪਾਂ ਦੋਨੋਂ ਚਾਹ ਪੀ ਲੈਣੇ ਆ, ਇਹਨਾਂ ਨੂੰ ਜਾਣ ਦੇ। ਹਾਂ ਠੀਕ ਹੈ। ਪਰ ਕੀ ਬਣੂ ਯਾਰ? ਹੈ ਜਾਓ ਹੁਣ। ਹਾਂ ਅੱਛਾ ਬਾਈ ਗੁਰਮਨ, ਬਾਈ ਮੈਂ ਆਪਾਂ ਮਿਲਦੇ ਫੌਜੀ ਸਾਹਿਬ ਨੇ ਜ਼ਿਆਦਾ ਹੀ ਕਾਲੀ ਆ। ਸੋਚੀ ਕੀ ਚੱਲਣਾ। ਹਾਈ ਯਾਰ ਕਲਰ ਦਿਖਾਈ ਕਿੰਨਾ ਸੋਹਣਾ।
ਝੂਠ, ਉਹ ਵੀ ਆਪਣੀ ਮਾਂ ਨਾਲ। ਮੈਨੂੰ ਤੇਰੇ ਤੇ ਉਮੀਦ ਨਹੀਂ ਸੀ ਅੰਬਰ। ਬੇਬੇ ਤੂੰ ਮੇਰੀ ਪੂਰੀ ਗੱਲ ਸੁਣ, ਮੈਂ ਤੈਨੂੰ ਸਭ ਸਮਝਾਣਾ। ਬਸ ਮੈਂ ਹੋਰ ਕੁਝ ਨਹੀਂ ਸੁਣਨਾ। ਤੈਨੂੰ ਮੈਂ ਕਿਹਾ ਸੀ ਨਾ ਕਿ ਬੇਬੇ ਨੂੰ ਕਰਜ਼ੇ ਵਾਲੀ ਗੱਲ ਨਾ ਦੱਸੀ। ਓਏ ਇੰਨਾ ਘਬਰਾਉਣਾ ਕਿਉਂ ਆ? ਹਜੇ ਤਾਂ ਤੇਰੀ ਮਾਂ ਨੂੰ ਸਿਰਫ ਕਰਜ਼ੇ ਵਾਲੀ ਗੱਲ ਦੱਸੀ ਆ। ਢਿੱਲੋਂ ਸਾਹਿਬ ਨੂੰ ਤਾਂ ਮੈਂ ਹਜੇ ਕੁਝ ਵੀ ਨਹੀਂ ਦੱਸਿਆ। ਦਿਖਾਤੀ ਨਾ ਆਪਣੀ ਫਿਤਰਤ। ਓਏ ਫਿਤਰਤ ਦੀ ਗੱਲ ਛੱਡ। ਵੈਸੇ ਯਾਰ ਤੂੰ ਕਮਾਲ ਕਰਤੀ, ਪੂਰਾ ਪੱਕਾ ਕਲਾਕਾਰ ਨਿਕਲਿਆ। ਮੈਂ ਤਾਂ ਸੋਚਦਾ ਸੀ ਕਿ ਕੋਈ ਗਾਣਾ ਗੂਣਾ ਗਾ ਕੇ ਮੇਰਾ ਕਰਜ਼ਾ ਲਾਉਣ ਦੀਆਂ ਤਿਆਰੀਆਂ ਕਰ ਰਿਹਾ, ਨੋਟਾਂ ਦਾ ਝੋਲਾ ਲਿਆ ਕੇ ਕਹੇਂਗਾ ਜੁਗਨੂ ਜੀ ਲਓ। ਪਰ ਸਾਲੀਆਂ ਇੱਥੇ ਹੋਰ ਹੀ ਤਿਆਰੀਆਂ ਚੱਲ ਰਹੀਆਂ, ਵਿਆਹ ਕਰਾ ਕੇ ਪੱਕੀ ਸੈਟਿੰਗ। ਕਮਾਲ ਦੀ ਪਲੈਨਿੰਗ ਕੀਤੀ ਸੀ ਕਾਕਾ ਤੂੰ। ਮੈਂ ਵੀ ਸੋਚਾਂ ਕਿ ਪੋਚਮੀਆਂ ਪੱਗਾਂ ਬੰਨ ਕੇ ਕਿਹੜੀਆਂ ਰਸਲਾਂ ਹੋ ਰਹੀਆਂ। ਪਰ ਇੱਕ ਗੱਲ ਯਾਦ ਰੱਖੀ, ਝੂਠ ਤੇ ਝੂਠ ਬੋਲ ਕੇ ਢਿੱਲੋਂ ਸਾਹਿਬ ਤੇ ਮਿਹਰ ਵਰਗੀ ਭੋਲੀ ਭਾਲੀ ਕੁੜੀ ਨੂੰ ਬੇਵਕੂਫ ਬਣਾ ਸਕਦਾ, ਮੈਨੂੰ ਨਹੀਂ। ਉਹ ਤਾਂ ਵਿਚਾਰੇ ਬਾਹਰੋਂ ਆ ਕੇ ਬਸੇ ਭੋਲੇ ਭਾਲੇ ਲੋਕ ਨੇ, ਪਰ ਮੈਂ ਉਹਨਾਂ ਚੋਂ ਨਹੀਂ। ਸਮਝ ਗਿਆ ਨਾ? ਮਿਹਰ ਚੱਲ ਆ ਵੀ ਟਾਈਮ ਤੇ ਆ ਗਈ। ਲੱਗਦਾ ਮੇਰਾ ਕੰਮ ਤਾਂ ਹੋ ਗਿਆ, ਮੈਂ ਚੱਲਦਾ। ਉਹ ਸੱਚ, ਫੌਜੀ ਸਾਹਿਬ ਕੱਲ ਨੂੰ ਉਧਰ ਵੀ ਟਾਈਮ ਨਾਲ ਬਾਰਡਰ ਤੇ ਆ ਜਿਓ। ਮਿਲੋ ਦੁੱਲੋਂ ਲੈ ਦਿਆ ਫੌਜ ਵਿੱਚ ਭਾਤੀ ਹੋਤੇ ਵੇ। ਮਿਲੋ ਦੁੱਲੋਂ ਲੈ ਦਿਆ ਫੌਜ ਵਿੱਚ ਭਾਤੀ ਹੋਤੇ ਵੇ। ਠੋ ਠੋ ਦੁਕ 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 ਉਹ ਚਮਕੀਲੇ ਜੀ ਉਸਤਾਦ, ਤੈਨੂੰ ਪਤਾ ਬਾਰਡਰ ਤੇ ਜੰਗ ਲੱਗੀ ਹੋਈ ਆ, ਮਾਹੌਲ ਪੂਰਾ ਭਖਿਆ ਹੋਇਆ ਉੱਥੇ। ਹਾਂਜੀ ਹੁਣ ਨਹੀਂ ਪਤਾ ਲੱਦਿਆ। ਇੰਡੀਆ ਪਾਕਿਸਤਾਨ ਦੀ ਗੋਲੀਬਾਰੀ ਹੋ ਰਹੀ ਆ। ਦੇਖ ਲਾ, ਜੇ ਫੌਜ 'ਚ ਭਰਤੀ ਹੋਣਾ ਤਾਂ ਅੰਬਰ ਨੂੰ ਕਹਿ ਕੇ ਰਖਾ ਦਿੰਨੇ ਆ। ਇਹਦਾ ਪੂਰਾ ਦਬਦਬਾ, ਇਹਦੀ ਪੂਰੀ ਚੱਲਦੀ ਆ ਉੱਥੇ। ਨਾ ਜੀ ਉਸਤਾਦ ਜੀ, ਮੈਂ ਤਾਂ ਵਿਆਹ ਕਰਾਉਣਾ, ਉਹ ਵੀ ਇਮਾਨਦਾਰੀ ਨਾਲ। ਯੋ ਬ్రో ਯੋ। ਵੈਸੇ ਅੱਜ ਕੱਲ ਵਿਆਹ ਸ਼ਾਦੀਆਂ ਦਾ ਸੀਜ਼ਨ ਬੜੇ ਹੋਰਾਂ ਸ਼ੋਰਾਂ ਤੇ ਚੱਲ ਰਿਹਾ। ਯੋ ਬ్రో, ਆਪਣੇ ਕੋਲੇ ਪ੍ਰੋਗਰਾਮ ਬਹੁਤ ਘੱਟ ਆ ਰਿਹਾ, ਗੱਲ ਨਹੀਂ ਬਣੀ। ਓਏ ਆਪਾਂ ਤਾਂ ਜੋ ਵੀ ਕਰੀਦਾ ਸੱਚ ਬੋਲ ਕੇ ਕਰੀਦਾ, ਝੂਠ ਬੋਲ ਕੇ ਨਹੀਂ। ਓਏ ਆਪਣੇ ਕੋਲੇ ਕੰਮ ਆਵੇ ਜਾਂ ਨਾ ਆਵੇ, ਪਰ ਆਪਾਂ ਲੋਕਾਂ ਵਾਂਗੂ ਕਦੇ ਝੂਠ ਨਹੀਂ ਬੋਲੀਦਾ। ਯੋ ਗੱਲ ਸੁਣ ਚੁਕਚੁੰਦਰੇ ਜੀਏ। ਹਾਂ ਉਸਤਾਦ। ਤੂੰ ਵਿਆਹ ਕਦੋਂ ਦਿਖਾਉਣਾ? ਬਸ ਘਰ ਦੇ ਕੁੜੀ ਲੱਭ ਹੀ ਜਾਂਦੇ ਆ, ਜਦੋਂ ਲੱਭ ਗਈ ਉਹਦੀ ਕਰਾ ਲੈਣਾ। ਪਰ ਇੱਕ ਗੱਲ ਯਾਦ ਰੱਖੀ। ਹਾਂ ਉਸਤਾਦ। ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਨੂੰ ਕੋਈ ਝੂਠ ਨਾ ਬੋਲੀ, ਨਹੀਂ ਤਾਂ ਟੁੱਟਣ ਵੇਲੇ ਟਾਈਮ ਨਹੀਂ ਲੱਗਦਾ। 1 2 3 ਸਟਾਰਟ। ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ, ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ, ਜੁਗਨੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ। ਓਏ ਯੋ ਲੈ, ਮੈਂ ਸਾਰੇ ਪਾਸੇ ਲੱਭ ਲਿਆ, ਤੂੰ ਇੱਥੇ ਬੈਠਾ ਹੈ ਯਾਰ। ਹੈਂ ਅੰਬਰ, ਇੰਨਾ ਵੀ ਉਦਾਸ ਨਾ ਹੋ ਯਾਰ। ਆਹ ਕੀ ਹਾਲ ਬਣਾ ਰੱਖਿਆ ਨਾਲ ਤੂੰ ਆਪਦਾ। ਹੈਂ ਬਾਈ, ਮੈਂ ਮੰਨਦਾ ਇਹਦੇ 'ਚ ਸਾਰੀ ਮੇਰੀ ਗਲਤੀ ਹੈ,
ਹੈ ਜੇ ਮੈਂ ਉਹਦਾ ਥੋੜਾ ਜਿਹਾ ਆਪਦੀਆਂ ਭਾਵਨਾ 'ਤੇ ਕੰਟਰੋਲ ਕਰ ਲਿਆਉਂਦਾ ਨਾ ਤਾਂ ਇਹ ਕੰਮ ਹੋਣਾ ਹੀ ਨਹੀਂ ਸੀ। ਨਾ ਤੂੰ ਬੇਬੇ ਨੂੰ ਲੱਭਣ ਜਾਂਦਾ, ਨਾ ਤੈਨੂੰ ਉੱਥੇ ਮਿਹਰ ਮਿਲਦੀ। ਯਾਰ ਬਾਈ ਬਣ ਕੇ ਮਾਫ ਕਰ ਦੇ ਯਾਰ। ਕੋਈ ਨਹੀਂ ਬੱਬੂ ਯਾਰ, ਉਹਨੇ 'ਚ ਤੇਰੀ ਕੀ ਗਲਤੀ ਹੈ ਯਾਰ? ਹਾਂ ਵੈਸੇ ਇਹਦੇ 'ਚ ਮੇਰੀ ਤਾਂ ਕੋਈ ਗਲਤੀ ਹੋਈ? ਮੈਂ ਤਾਂ ਸਹੀ ਆਪਦੀ ਥਾਂ 'ਤੇ। ਅੱਛਾ, ਤੇਰੀ ਕੀ ਗਲਤੀ? ਸਾਲਿਆ ਸਾਰੀ ਗਲਤੀ ਤੇਰੀ ਆ। ਨਾ ਤੂੰ ਉਸ ਦਿਨ ਬੇਬੇ ਦੀ ਹਾਣਾ ਹਾਮ ਲਾਂਦਾ, ਨਾ ਅਸੀਂ ਮਿਹਰ ਦੇ ਘਰ ਜਾਂਦੇ, ਤੇ ਨਾ ਸਭ ਕੁਝ ਹੁੰਦਾ। ਮੇਰੀ ਕੀ ਗਲਤੀ ਪਤਾ ਤੈਨੂੰ? ਜਿੱਦਣ ਮੈਂ ਮਿਹਰ ਨੂੰ ਪਹਿਲੀ ਵਾਰੀ ਵੇਖਿਆ ਸੀ ਨਾ, ਸੋਚਿਆ ਸੀ ਜਦੋਂ ਮੈਂ ਕਾਮਯਾਬ ਹੋ ਗਿਆ ਨਾ ਇਸੇ ਕੁੜੀ ਨਾਲ ਵਿਆਹ ਕਰਾਉਂਗਾ। ਪਰ ਤੂੰ ਤੇ ਉਸ ਵਿਚੋਲੇ ਨੇ ਮੇਰੀ ਬੇਬੇ ਦਾ ਦਿਮਾਗ ਖਰਾਬ ਕਰਕੇ ਰੱਖਤਾ ਤੇ ਝੂਠ ਬੋਲਣ ਲਈ ਕਹਿ ਦਿੱਤਾ। ਅੱਜ ਤੁਹਾਡੇ ਉਸੇ ਝੂਠ ਕਰਕੇ ਨਾ ਮਿਹਰ ਮੇਰੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ। ਸ਼ਾਬਾਸ਼ ਏ ਤੇਰੇ। ਹੁਣ ਤੈਨੂੰ ਲੱਗਦਾ ਸਾਰੀ ਗਲਤੀ ਮੇਰੀ ਓ ਹੈ? ਹਾਂ, ਸਾਰੀ ਗਲਤੀ ਤੇਰੀ ਹੋਈ ਆ। ਪੱਕੀ ਗੱਲ ਹੈ? ਪੱਕੀ ਗੱਲ ਹੈ। ਬਸ ਇਹ ਗੱਲ ਤਾਂ ਬਾਈ ਤੇਰੀ ਵੀ ਸਹੀ ਹੈ। ਨਾ ਹੀ ਮੈਂ ਉਹਦੇ ਇਹੋ ਜਿਹਾ ਕੁਛ ਕਹਿੰਦਾ ਉਹਦੇ, ਨਾ ਹੀ ਆਪਣੇ ਘਰ 'ਚ ਕਲੇਸ਼ ਹੁੰਦਾ। ਚੱਲ ਕੋਈ ਨਹੀਂ ਬਾਈ, ਤੂੰ ਟੈਨਸ਼ਨ ਨਾ ਲਈ, ਹੌਸਲਾ ਨਾ ਹਾਰ ਜਮੀ। ਮੈਂ ਲਾਉਣਾ ਕੋਈ ਜੁਗਾੜ, ਠੀਕ ਹੈ? ਹਾਂ ਜੁਗਾੜ? ਇਹਨੇ ਲਾਉਣਾ ਜੁਗਾੜ। संदेशे आते हैं यो, संदेशे जाते हैं यो, संदेशे आते हैं कि घर कब आओगे कि तुम बिन ये घर सुना सुना है। संदेशे आते हैं जाने ਉਸਤਾਦ ਜੀ ਆਹ ਕਹਿਣਾ ਨਾ ਤੁਹਾਡੇ ਮੂੰਹ ਬਾਹਲਾ ਚੱਜਦਾ। ਕੀ ਯਾਰ ਅੰਬਰ ਬਾਈ, ਹਜੇ ਤੱਕ ਗੁੱਸੇ ਮੇਰੇ ਨਾਲ ਤੂੰ? ਨਾਲੇ ਇੱਕ ਗੱਲ ਹੋਰ, ਤੂੰ ਜੁਗਨੂ ਬਾਰੇ ਦੱਸਿਆ ਨਹੀਂ ਬੇਬੇ ਨੂੰ ਪਹਿਲਾਂ? ਬੱਬੂ ਯਾਰ, ਮਾਵਾਂ ਨਾਲ ਨਾ ਖੁਸ਼ੀਆਂ ਸਾਂਝੀਆਂ ਕਰੀਦੀਆਂ, ਤਕਲੀਫਾਂ ਨਹੀਂ। ਪਰ ਬਾਈ ਮੈਂ ਤਾਂ ਕਰਿਆ। ਅੰਬਰ ਪੁੱਤ, ਬੇਬੇ ਅੰਬਰ ਪੁੱਤ, ਮੈਂ ਤੇਰਾ ਝੂਠ ਤਾਂ ਦੇਖ ਲਿਆ, ਪਰ ਉਸ ਝੂਠ ਪਿਛਲੀ ਮਜਬੂਰੀ ਨਹੀਂ ਦੇਖੀ। ਤੂੰ ਮੈਨੂੰ ਸਾਰੀ ਸੱਚਾਈ ਕਿਉਂ ਨਹੀਂ ਦੱਸੀ ਪੁੱਤ? ਤੂੰ ਐਡਾ ਵੱਡਾ ਬੋਝ ਕੱਲਾ ਹੀ ਆਪਣੇ ਦਿਲ ਤੇ ਲੈ ਕੇ ਬੈਠਾ ਰਿਹਾ ਤੇ ਇੱਕ ਵਾਰੀ ਵੀ ਆਪਣੀ ਮਾਂ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ। ਮੈਂ ਤੇਰੀ ਮਾਂ ਪੁੱਤ, ਨਾਲੇ ਜੇ ਤੂੰ ਮਿਹਰ ਨੂੰ ਇੰਨਾ ਪਿਆਰ ਕਰਦਾ ਸੀ ਤਾਂ ਇੱਕ ਵਾਰੀ ਮੈਨੂੰ ਦੱਸਿਆ ਤਾਂ ਹੁੰਦਾ। ਮੈਂ ਤੈਨੂੰ ਕਦੇ ਵੀ ਇੰਨਾ ਝੂਠ ਬੋਲਣ ਵਾਸਤੇ ਮਜਬੂਰ ਨਹੀਂ ਸੀ ਕਰਨਾ। ਕੋਈ ਨਾ ਬੇਬੇ, ਕਾਸ਼ ਮੈਂ ਆਪਣੇ ਇਸ ਝੂਠ ਦਾ ਸੱਚ ਮਿਹਰ ਨੂੰ ਉਹਦੇ ਕੋਲ ਜਾ ਕੇ ਪਹਿਲਾਂ ਹੀ ਦੱਸ ਦਿੰਦਾ। ਕੋਈ ਨਹੀਂ, ਹੌਸਲਾ ਰੱਖ ਬਾਈ। ਜੇ ਇੰਨਾ ਹੀ ਸੱਚਾ ਪਿਆਰ ਸੀ ਤਾਂ ਮੰਨਿਆ ਝੂਠ ਬੋਲਿਆ ਗਿਆ ਹੋ, ਪਰ ਬਾਅਦ 'ਚ ਤਾਂ ਸੱਚ ਦੱਸਿਆ ਜਾ ਸਕਦਾ ਸੀ। ਨਾਲੇ ਮੰਮੀ ਜੀ, ਇਹਨਾਂ ਨੂੰ ਦੱਸ ਦਿਓ ਮੈਂ ਵਿਆਹ ਤੋਂ ਬਾਅਦ ਵੀ ਇਹਨਾਂ ਨਾਲ ਗੱਲ ਨਹੀਂ ਕਰਨੀ। ਓਏ ਖੋਤਿਆ, ਮਿਹਰ ਦੇ ਡੈਡ ਨੂੰ ਸਾਡੇ ਇਸ ਝੂਠ ਬਾਰੇ ਦੱਸਤਾ ਫੇਰ? ਇਸ ਦੀ ਫਿਕਰ ਤੁਸੀਂ ਨਾ ਕਰੋ, ਅਸੀਂ ਜੁਗਨੂ ਨੂੰ ਵਿਆਹ 'ਚ ਬੁਲਾਣਾ ਹੀ ਨਹੀਂ। ਤੇ ਜੇ ਡੈਡ ਨੂੰ ਬਾਅਦ 'ਚ ਪਤਾ ਵੀ ਲੱਗਦਾ ਏ ਤਾਂ ਉਹ ਮੈਂ ਆਪੇ ਸਾਂਭ ਲੂ। ਵਾਹ ਬੇਬੇ, ਤੇਰੀ ਸੰਗਤ ਦਾ ਅਸਰ ਹੋ ਗਿਆ ਇਹਨੂੰ, ਉਹਨੇ ਵੀ ਝੂਠ ਬੋਲਣ ਲਈ ਕਹਿ ਰਹੀ ਆ। ਨਾਲੇ ਜਿਸ ਝੂਠ 'ਚ ਕਿਸੇ ਦੀ ਭਲਾਈ ਹੋਵੇ ਉਹ ਝੂਠ ਬੋਲਣ 'ਚ ਹਰਜੀ ਕੀ ਹੈ? ਲੈ ਬਈ, ਭਾਬੀ ਆਪਣੀ ਸੜੀ ਆ ਗਈ। ਹਲੋ ਬਈ, ਕਰੋ ਹੁਣ ਵਿਆਹ ਦੀਆਂ ਤਿਆਰੀਆਂ ਸ਼ੁਰੂ। ਲੈ ਭਾਈ ਵੀ ਹੱਸ ਪੈਣ ਤਾਂ। ਉਹ ਹੁਣ ਤਾਂ ਖੁੱਲ ਕੇ ਹੱਸਣਾ ਮੈਂ।
ਕਈ ਦਿਨਾਂ ਤੋਂ ਢਿੱਲੋਂ ਸਾਹਿਬ ਪਾਰਕ 'ਚ ਨਜ਼ਰ ਹੀ ਨਹੀਂ ਆ ਰਹੇ। ਲੱਗਦਾ ਜੁਗਨੂ ਦੀ ਸਿੱਟੀ ਹੋਈ ਚੰਗਿਆਰੀ ਭਾਂਪੜ ਦਾ ਰੂਪ ਲੈ ਚੁੱਕੀ ਆ। ਹੈ ਘਰੇ ਅੱਗ ਲੱਗੀ ਆ ਤੇ ਬੁੜੀ ਲਿਸ਼ਕ ਪੁਸ਼ਕ ਕੇ ਕਿੱਧਰ ਗੇੜੇ ਕੱਢਦੀ ਫਿਰਦੀ ਹੈ। बम 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 वाह क्या बात है तेना जमा क्या बात है क्या बात है समाद आ गया ਯੋ ਬ్రో ਮੈਂ ਨਾ ਦਿਲ ਦੀ ਗੱਲ ਦੱਸਾਂ, ਮੈਂ ਨਾ ਜਹਾਜ਼ ਤੇ ਚੜਨਾ ਮੰਗਦਾ ਆ। ਤੋਈ ਨਾ ਇਹ ਤੇ ਅਣਦੀ ਧਣੀ ਕੋਈ ਗੱਲ ਨਹੀਂ ਬ్రో, ਫਿਰ ਜੋ ਤੂੰ ਵਾਪਸ ਆਏਗਾ ਨਾ ਬਾਹਰੋਂ, ਆਪਾਂ ਤੇਰੇ ਲਈ ਆ ਗਾਣਾ ਗਾਇਆ ਕਰਾਂਗੇ। ਕਿਹੜਾ ਬ్రో? ਸੁਣ ਫਿਰ लंदन से आया मेरा दोस्त, दोस्त को सलाम करो, रात को खाओ पियो, दिन में आराम करो। लंदन से आया मेरा दोस्त, दोस्त को सलाम करो। लंदन से आया मेरा दोस्त, दोस्त को सलाम करो। उस्ताद जी बड़ा खुश लग रहा, ਇਹਦਾ ਵਿਆਹ ਟੁੱਟਿਆ ਵੀ ਹੈ ਕਿ ਨਹੀਂ? आया मेरा दोस्त, दोस्त को सलाम करो, रात को खाओ पियो, दिन में आराम करो। लंदन से आया मेरा दोस्त, दोस्त को सलाम करो। हाँ जी भाजी हुक्म करो। भाजी बोलो भाजी। ਉਹ ਕੁਝ ਬੋਲਦੇ ਨਹੀਂ ਭਾਜੀ, ਉਹ ਕੁਝ ਦੱਸੋ ਤਾਂ ਸਹੀ ਭਾਜੀ। ਹਾਂਜੀ ਭਾਜੀ, ਭਾਜੀ ਹੁਕਮ ਕਰੋ, ਬੋਲੋ ਤਾਂ ਸਹੀ ਭਾਜੀ। ਅੱਛਾ ਗੱਲ ਸੁਣ। ਹਾਂਜੀ ਆਪਣੇ ਕੋਲੇ ਇੱਕ ਹਫ਼ਤੇ ਦੀਆਂ ਡੇਟਾਂ। ਠੀਕ ਹੈ ਭਾਜੀ, ਕੋਈ ਚੱਕਰ ਹੀ ਨਹੀਂ। ਅੱਛਾ ਐਂ ਦੱਸ, ਤੈਨੂੰ ਕੋਈ ਕੰਮ ਤਾਂ ਨਹੀਂ? ਭਾਜੀ ਹਫ਼ਤਾ ਕੀ, ਤੁਸੀਂ ਪੂਰਾ ਮਹੀਨਾ ਪ੍ਰੋਗਰਾਮ ਕਰੋ, ਫ੍ਰੀ ਆ ਮੈਂ ਤਾਂ। ਮੈਨੂੰ ਤਾਂ ਬਸ ਡੇਟ ਤੇ ਟਾਈਮ ਦੱਸ ਦਿਓ, ਮੈਂ ਪਹੁੰਚ ਜਾਊਂ। ਅੱਛਾ ਭਾਜੀ ਮੈਂ ਪੁੱਛਣਾ ਸੀ, ਅੱਜ ਕੋਈ ਪ੍ਰੋਗਰਾਮ ਨਹੀਂ ਹੈਗਾ? ਨਹੀਂ। ਫਿਰ ਜੇ ਅੱਜ ਪ੍ਰੋਗਰਾਮ ਹੈ ਹੀ ਨਹੀਂ ਕੋਈ, ਤਾਂ ਫਿਰ ਮੈਂ ਰਿਆਜ਼ ਆਪਣਾ ਘਰੇ ਜਾ ਕੇ ਕਰ ਲੈਣਾ, ਨਾਲੇ ਬੇਬੇ ਕੋਲ ਥੋੜਾ ਟਾਈਮ ਸਪੈਂਡ ਕਰ ਲੂੰਗਾ। ਚੰਗਾ ਵੀਰੇ, ਚੱਲਦਾ ਫਿਰ ਮੈਂ। ਯੋ ਬ్రో ਯੋ ਯੋ ਓਕੇ। ਯੋ ਬ్రో ਬੰਦਾ ਬਹੁਤ ਨਾਈਸ ਹੈ ਇਹ। ਕੋਈ ਰੋਗ ਨਹੀਂ ਨਾ। ਉਹ ਕੀ ਯਾਰ, ਕੋਈ ਚੱਜ ਦਾ ਸਿੰਗਰ ਹੈ ਤੇਰੇ ਕੋਲ? ਸਾਰੀ ਨਕਾਤ ਨੇ, ਉਹ ਜਿੰਨੇ ਵੀ ਪੰਜਾਬ ਦੇ ਬੌਂਗੇ ਸਿੰਗਰ ਆ ਨਾ, ਤੂੰ ਇਕੱਠੇ ਕੀਤੇ ਹੋਏ ਆ। ਉਹ ਮੈਨੂੰ ਕੋਈ ਚੱਜ ਦਾ ਸਿੰਗਰ ਚਾਹੀਦਾ ਹੈ, ਜਿਹਨੂੰ ਕੋਈ ਸੁਰਤਾਲ ਦੀ ਸਮਝ ਹੋਵੇ। ਉਹ ਭਾਜੀ ਭੇਜੀ ਤਾਂ ਸੀ ਤੁਹਾਡੇ ਕੋਲੇ ਉਹ ਕੁੜੀ, ਉਹੀ ਆਪਣੀ ਬਿੱਲੀ। ਬਿੱਲੀ? ਉਹ ਕਿੰਨੀ ਸੋਹਣੀ ਸੀ, ਨੱਚਦੀ ਵੀ ਬਹੁਤ ਸੋਹਣਾ ਸੀ। ਉਹ ਪਤੰਦਰਾ, ਮੈਨੂੰ ਡਾਂਸਰ ਨਹੀਂ ਸਿੰਗਰ ਚਾਹੀਦੀ ਹੈ, ਸਿੰਗਰ। ਸਿੰਗਰ ਦੇਖਦਾ ਮੈਂ। ਹੈਲੋ, ਮੈਂ ਸਟੂਡੀਓ ਸੀ ਪੁੱਤਰ। ਕੋਈ ਗੱਲ ਨਹੀਂ ਪੁੱਤਰ, ਮੈਂ ਬੈਠਾ, ਤੁਸੀਂ ਆਓ। Yo, bro. Yo.
ਹੋਰ ਜੁਗਨ ਉਸਤਾਦ ਜੀ ਕਿੱਦਾਂ? ਮੈਂ ਸੋਚਿਆ ਜੀ ਉਸਤਾਦਾਂ ਦਾ ਹਾਲ ਹੀ ਪੁੱਛ ਲਈਏ। ਤੇ ਮੈਂ ਨਾ ਜੀ ਬਸ ਐਂ ਦੱਸਣ ਆਇਆ ਸੀਗਾ ਵੀ ਆਪਣੇ ਅੰਬਰ ਦੀ ਨਾ ਤਬੀਅਤ ਖਰਾਬ ਹੋ ਰਹੀ ਹੈ ਤੇ ਉਹਦੀ ਬੇਬੇ ਕਹਿੰਦੀ ਡਾਕਟਰ ਨੂੰ ਜਾ ਕੇ ਦਵਾਈ ਲੈ ਆ ਤੇ ਉਹ 2-3 ਦਿਨ ਆਣੀ ਪਊਗਾ। ਅੱਛਾ, ਅੰਬਰ ਦੀ ਸੱਚੀਓ ਸਿਹਤ ਖੜਾਵਾ ਉਹਨੂੰ ਵੰਨੀ ਵੰਦਣ ਦੇ ਆ ਜਾ ਜਵਾਨਾਂ ਦੀ ਸਖਤ ਲਾਉਣਾ। ਨਾ ਨਾ ਬਾਈ, ਐਵੇਂ ਦੀ ਗੱਲ ਨਹੀਂ ਹੈਗੀ ਕੋਈ। ਉਹ ਦਰਅਸਲ ਨਾ ਅੰਬਰ ਦਾ ਨੈਟਵਰਕ ਜਿਹਾ ਉੱਡਿਆ ਪਿਆ। ਚੰਗਾ ਜੀ ਫਿਰ। हाँ कैंची आप पे लेके इधर देख लो एक मिनट, अब फोटो खिंचा लो मेरे वाल। ये इधर देख के हंस के होए ਵਿਚੋਲਾ ਜੀ ਕਰੋ ਗੱਲ। ਕੈਂਚੀ ਵੀ ਦੋ ਹੁਣ। ਕੈਂਚੀ ਤੁਸੀਂ ਲੈ ਕੇ ਆਣੀ ਸੀ। ਲੈ ਕੇ ਆਉਣੀ ਜੀ, ਸਾਡੇ ਕੋਲ ਤਾਂ ਕੈਂਚਾ ਵੱਡਾ। ਆ ਲਓ ਜੀ। ਕੈਂਚੀ ਲੈ ਕੇ ਆਉਣੀ ਸੀ ਤੁਸੀਂ ਲੈ ਕੇ। पैसे नहीं, पहले कैंची लेके आओ। पहले कैंची। काम तक मारिया भाई। बात हम भाई बड़े पीछे जा उस्ताद पीछे हो यार। ਥੱਲੇ ਨੂੰ ਨਾ ਜਾਓ, ਤਾਹਾਂ ਨੂੰ ਆਓ। भाई सर पीछे कर। हेलो जी, रिबन भाई कट भाई लगा हाथ जी। पीछे कर यार। ओ भाई हाथ वैसे कर ले यार, भाई हाथ वैसे कर। हौली हौली कुड़ियां दी उंगल ना कट दियो। मैं ਤੁਹਾਡੇ ਵਿਆਹ ਸੀ ਕੁੜੇ, ਫਿਰ ਜਾਇਆ ਹੀ? ਹਾਂ ਬਣੇ ਜਾਇਆ ਹੀ। यार ये तो बढ़िया ही है। ਤੁਹਾਡੇ ਤੋਂ ਵੀ ਤਾਂ ਆ ਗਈ ਅਸੀਂ ਮਾਰੇ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਧੰਨਵਾਦ। ਓ ਜੁਗਨੂ ਜੀ, ਆ ਗਏ ਹੋ ਤੁਸੀਂ? ਰੌਣਕਾਂ ਆ ਗਈਆਂ। ਮੈਂ ਤੁਹਾਨੂੰ ਹੀ ਉਡੀਕਦਾ ਸੀਗਾ।
ਆਜੋ ਆਜੋ। ਉਹ ਢਿੱਲੋਂ ਸਾਹਿਬ, ਮੈਂ ਤਾਂ ਫੌਜੀ ਸਾਹਿਬ ਨੂੰ ਮਿਲਣ ਆਇਆ। ਬਿਲਕੁਲ, ਬਾਕੀ ਦੇ ਕੰਮ ਬਾਅਦ ਚ। ਆਜੋ, ਮੈਂ ਤੁਹਾਨੂੰ ਫੌਜੀ ਸਾਹਿਬ ਨਾਲ ਬਣਾਉਣਾ। ਜੁਗਨੂ ਜੀ, ਆ ਸਾਡਾ ਫੌਜੀ। ਤੁਸੀਂ ਫੌਜੀ ਸਾਹਿਬ ਨੂੰ ਮਿਲ ਲਓ। ਤੁਸੀਂ ਇਹਨੂੰ ਮਿਲੋ, ਸਗਨ ਪਾਓ ਤੇ ਮੈਂ 1 ਮਿੰਟ ਚ ਆਇਆ। ਅਮਰਿੰਦਰ ਸਿੰਘ ਉਰਫ ਫੌਜੀ ਸਾਹਿਬ, ਵਾਹ। ਕੀ ਗੱਲ, ਕੀ ਸੋਚ ਰਿਹਾ ਕਿ ਮੈਂ ਇੱਥੇ ਕਿਵੇਂ ਪਹੁੰਚ ਗਿਆ? ਪੁੱਤ, ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਕਿ ਕੁਛ ਨਾ ਕੁਛ ਗੜਬੜ ਤਾਂ ਜ਼ਰੂਰ ਹੈ। ਪਰ ਤੂੰ ਕੀ ਸੋਚਦਾ ਸੀ ਹੈ ਕਿ ਵਿਆਹ ਕਰਾ ਕੇ ਫੁਰ ਹੋ ਜਾਏਗਾ? ਇੰਨਾ ਸੌਖਾ ਨਹੀਂ ਪੁੱਤ ਜੁਗਨੂ ਦੀਆਂ ਨਜ਼ਰਾਂ ਤੋਂ ਬਚਣਾ, ਸਮਝ ਗਿਆ ਨਾ? ਇਹ ਪੁਸ਼ਕਾ ਉਹਨੂੰ ਸਿੱਧੀ ਹੁੰਦੀ ਹੈ, ਟਲਿਆ ਨਹੀਂ ਫਿਰ, ਹਨਾ? ਅੰਬਰ ਬਾਈ, ਤੁਸੀਂ ਜਮਾ ਟੈਨਸ਼ਨ ਨਾ ਲਓ, ਮੈਂ ਹੈਗਾ ਨਾ। ਓਏ ਓਏ ਠੰਡ ਰੱਖ, ਇੰਨੀ ਜਲਦੀ ਵੀ ਕੀ ਹੈ? ਦਿਖਾਉਣਾ ਤੁਹਾਨੂੰ ਮਨ ਭਾਉਂਦਾ ਰੰਗਾ ਰੰਗ ਪ੍ਰੋਗਰਾਮ। ਪੁੱਤ ਪਹਿਲਾਂ ਕੁਝ ਖਾ ਪੀ ਤਾਂ ਲੈਣ ਦੇ, ਫਿਰ ਤੂੰ ਤਾਂ ਕੀ ਸਾਰੀ ਮਹਿਫਲ ਸੁਣੂਗੀ ਤੇ ਜੁਗਨੂ ਬੋਲੂਗਾ। ਜੇ ਸਾਰੇ ਟੱਬਰ ਦੀਆਂ ਅੱਖਾਂ ਨਾ ਚੰਧਿਆ ਗਈਆਂ ਨਾ ਤਾਂ ਮੈਨੂੰ ਜੁਗਨੂ ਕਿਨੇ ਕਿਹਾ? ਫੌਜੀ ਸਾਹਿਬ। ਡੈਡੀ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਕਰੋ ਪੁੱਤਰ, ਬਿਲਕੁਲ ਕਰੋ। ਇਹ ਕੀ? ਮੈਨੂੰ ਮਾਫ ਕਰ ਦਿਓ ਸਰ, ਇਹ ਸਭ ਕੁਝ ਮੇਰੇ ਕਰਕੇ ਹੀ ਹੋਇਆ। ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾ। ਤੂੰ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਤੇ ਮੈਂ ਸਭ ਕੁਝ ਪਤਾ ਹੁੰਦੇ ਬਾਵਜੂਦ ਤੂੰ ਵੀ ਇਹਦਾ ਸਾਥ ਦਿੱਤਾ। ਚਲੋ ਇੱਥੋਂ, ਇਹ ਬਿਆਨ ਨਹੀਂ ਹੋਣਾ। ਠੀਕ ਹੈ। ਤੇਰਾ ਗੁੱਸਾ ਜਾਇਜ਼ ਹੈ ਬਖਤਾਵਰ। ਅੰਬਰ ਨੇ ਜੋ ਵੀ ਤੁਹਾਡੇ ਨਾਲ ਕੀਤਾ ਹੈ ਉਹ ਠੀਕ ਨਹੀਂ ਕੀਤਾ।
ਉਸ ਨੂੰ ਐਦਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਸੀ। ਮੈਂ ਮੰਨਦਾ ਕਿ ਉਹ ਗਲਤ ਹੈ, ਇਸ ਲਈ ਤੁਹਾਡਾ ਗੁੱਸਾ ਬਿਲਕੁਲ ਜਾਇਜ਼ ਹੈ, ਪਰ ਮਜਬੂਰੀ ਦੇ ਵਿੱਚ ਬੋਲਿਆ ਗਿਆ ਝੂਠ ਇਹਨਾਂ ਦੋਵਾਂ ਦੇ ਪਿਆਰ ਦਾ ਦੁਸ਼ਮਣ ਬਣ ਬੈਠਾ। ਉਹ ਬਖਤਾਵਰ ਸਿਆਂ, ਪਰ ਇਹਨਾਂ ਦੇ ਪਿਆਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਹੜਾ ਪਿਆਰ ਜਿਹੜਾ ਝੂਠ ਤੇ ਟਿਕਿਆ ਸੀ? ਫੌਜੀ ਵਾਲੇ ਝੂਠ ਤੋਂ ਇਲਾਵਾ ਜੋ ਵੀ ਅੰਬਰ ਨੇ ਦੱਸਿਆ ਉਹ ਸੱਚ ਹੈ। ਇਹਨਾਂ ਦੋਵਾਂ ਬਾਰੇ ਜਿੰਨਾ ਕੁ ਮੈਂ ਜਾਣਿਆ, ਇਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਆਪਾਂ ਨੂੰ ਇਹਨਾਂ ਬੱਚਿਆਂ ਦੇ ਪਿਆਰ ਤੋਂ ਬਿਨਾਂ ਕੁਝ ਨਹੀਂ ਚਾਹੀਦਾ ਬਖਤਾਵਰ। ਮੈਨੂੰ ਨਹੀਂ ਲੱਗਦਾ ਕਿ ਅੰਬਰ ਤੋਂ ਇਲਾਵਾ ਕੋਈ ਹੋਰ ਮੁੰਡਾ ਮਿਹਰ ਨੂੰ ਇੰਨਾ ਪਿਆਰ ਕਰ ਸਕਦਾ ਹੈ। ਉਹ ਇਹਨਾਂ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੈ। ਢਿੱਲੋਂ ਸਾਹਿਬ, ਇਹਦੇ ਵਿੱਚ ਅੰਬਰ ਦੀ ਕੋਈ ਗਲਤੀ ਨਹੀਂ ਹੈ। ਇਹ ਤਾਂ ਵਿਚਾਰਾ ਮੇਰੀ ਖੁਸ਼ੀ ਵਾਸਤੇ ਸਾਰਾ ਕੁਝ ਕਰਦਾ ਰਿਹਾ। ਸਾਰੀ ਗਲਤੀ ਮੇਰੀ ਹੈ। ਮੈਂ ਹੀ ਇਹਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਇਹਨੇ ਇਸ ਰਿਸ਼ਤੇ ਵਾਸਤੇ ਹਾਂ ਕਰ ਦਿੱਤੀ। ਪੁੱਤ ਅੰਬਰ, ਮੈਨੂੰ ਮਾਫ ਕਰ ਦੇ, ਮੈਂ ਤੇਰੀ ਗੁਨਹਗਾਰ ਹਾਂ। ਨਾ ਬੇਬੇ, ਤੂੰ ਇਦਾਂ ਕਿਉਂ ਕਹਿੰਦੀ ਹੈ? ਸ਼ਾਇਦ ਮੇਰੀ ਕਿਸਮਤ 'ਚ ਇਹ ਸਭ ਕੁਝ ਲਿਖਿਆ ਸੀ। ਉਹ ਨਹੀਂ ਪੁੱਤਰ ਜੀ, ਤੁਹਾਡੀ ਕਿਸਮਤ 'ਚ ਤਾਂ ਬਹੁਤ ਕੁਝ ਲਿਖਿਆ ਹੈ। ਤੁਸੀਂ ਉਸ ਦਿਨ ਜੋ ਅਖਾੜੇ ਦੇ ਵਿੱਚ ਗਾਇਆ ਸੀ, ਉਸ ਦੀ ਵੀਡੀਓ ਦਿਖਾਉਣ ਤੋਂ ਬਾਅਦ ਮਿਹਰ ਨੇ ਮੈਨੂੰ ਸਾਰੀ ਸਟੋਰੀ ਦੱਸ ਦਿੱਤੀ। ਸਟੋਰੀ? ਹਾਂ, ਹੁਣ ਮੇਰੀ ਕੰਪਨੀ ਤੇਰੇ ਨਾਲ 5 ਸਾਲ ਦਾ ਐਗਰੀਮੈਂਟ ਕਰਨਾ ਚਾਹੁੰਦੀ ਹੈ। ਸਰ, ਮੈਂ ਤਾਂ ਚਾਹ ਕੇ ਵੀ ਨਹੀਂ ਕਰ ਸਕਦਾ। ਹਾਲਾਤਾਂ ਤੇ ਮਜਬੂਰੀਆਂ 'ਚ ਇਹੋ ਜਿਹਾ ਫਸਿਆ ਕਿ ਮੈਂ ਤਾਂ ਆਪਣੀ ਆਵਾਜ਼ ਦਾ ਖੁਦ ਮਾਲਕ ਹੀ ਨਹੀਂ ਹਾਂ। ਉਹ ਤੂੰ ਜੁਗਨੂ ਦੀ ਟੈਨਸ਼ਨ ਨਾ ਲੈ, ਮੇਰੇ ਤੇ ਛੱਡ, ਮੈਂ ਆਪੇ ਦੇਖ ਲੂੰ। ਤੇ ਅੱਜ ਤੋਂ ਬਾਅਦ ਤੂੰ ਆਪਣੀ ਆਵਾਜ਼ ਦਾ ਆਪ ਮਾਲਕ ਹੋਵੇਂਗਾ ਤੇ ਤੇਰੀ ਆਵਾਜ਼ ਹੀ ਤੇਰੀ ਪਹਿਚਾਨ ਬਣੂਗੀ ਤੇ ਅੰਬਰ ਦੇ ਤਾਰਿਆਂ ਵਾਂਗ ਚਮਕੂਗਾ। ਡੈਡ, ਮੈਨੂੰ ਮਾਫ ਕਰ ਦਿਓ। ਮੇਰ, ਤੇਰੀ ਖੁਸ਼ੀ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਮਾਫ ਕੀਤਾ। ਢਿੱਲੋਂ ਸਾਹਿਬ, ਮੁੰਡਾ ਆਪਣਾ ਸਿੰਗਰ ਆ, ਸਿੰਗਰ। ਨਾਟ ਫੌਜੀ? ਉਹ ਨਾਟ ਫੌਜੀ, ਸਿੰਗਰ। ਸਿੰਗਰ।